ਸਿਆਣੇ ਕਹਿੰਦੇ ਵੀ ਲੋਭੀਆਂ ਸਿਰ ਪੱਗਾਂ ਆਈਆਂ ਤੇ ਆਈ ਕਿਆਮਤ ਨੇੜੇ। ਤੇ ਸਾਡੇ ਬੰਦੇ ਜਿਹੜੇ ਆ ਸਲਾਬ 'ਚ ਜਿਹੜੇ ਮਕਾਨ ਢਹਿ ਗਏ ਨੇ, ਅਗਰ ਅਸੀਂ ਉਹਨਾਂ ਤੱਕ ਕੱਪੜਾ ਲੀੜਾ ਨਹੀਂ ਪਹੁੰਚਾਉਂਦੇ, ਵੇਖੋ ਜਿੱਥੇ ਪਾਣੀ ਨੇ ਮਿੱਟੀ ਚੜਾ ਦਿੱਤੀ ਨਾਲ ਤੇ ਪਾਣੀ ਪਿੱਛੇ ਹਟ ਗਿਆ ਤੇ 3 ਮਹੀਨੇ ਬਾਅਦ ਤੇ ਲੋਹਾ ਗਲ ਜਾਂਦਾ ਤੇ ਬਿਸਤਰਾ ਕਿਹੜਾ ਲੋਹੇ ਦਾ ਹੁੰਦਾ ਜੀ। 2 ਲੱਖ ਦਾ ਵੀ ਕਿੱਲਾ ਲਾਈਏ ਤੇ 1 ਮੁਰੱਬਾ 50 ਲੱਖ ਰੁਪਏ ਦਾ ਨੁਕਸਾਨ ਬਣਦਾ। ਬੱਲੇ ਬੱਲੇ ਬੱਲੇ। ਹੁਣ ਇੱਥੋਂ ਤਾਂ ਇਦਾਂ ਲੱਗਦਾ ਨਾ ਨਿੱਕਾ, ਅਸੀਂ ਪਾਸੇ ਨੂੰ ਹੋ ਕੇ ਦਿਖਾਓ, ਬੜਾ ਲੰਮਾ ਟਰੱਕ ਆ ਜੀ। ਤੇ ਅੱਲਾ ਦਾ ਸ਼ੁਕਰ ਆ ਵੀ ਅਸੀਂ ਇਹ ਭਰ ਕੇ ਨਾ ਤੇ ਲੈ ਚੱਲੇ ਆ। ਬਸ ਦੁਆਵਾਂ 'ਚ ਯਾਦ ਰੱਖਿਓ। ਮਰਨ ਤੋਂ ਡਰਦੇ ਹੋ ਬਾਦਸ਼ਾਹੋ, ਹਾਏ ਮਰਨ ਤੋਂ ਡਰਦੇ ਹੋ ਬਾਦਸ਼ਾਹੋ, ਕਮਾਲ ਕਰਦੇ ਹੋ ਬਾਦਸ਼ਾਹੋ। ਵਾਹ 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 ਵਾਹ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਲੋਭੀਆਂ ਸਿਰ ਪੱਗਾਂ ਆਈਆਂ ਤੇ ਆਈ ਕਿਆਮਤ ਨੇੜੇ। ਵੀ ਇਹ ਗੱਲ ਤਾਂ ਕਰਦੇ ਆ ਵੀ ਕਿਸੇ ਪਿੰਡ ਦਾ ਕੋਈ ਚੌਧਰੀ ਲੋਭੀ ਹੋਵੇ, ਲੋਭੀ ਸਾਦੇ ਆ ਲਾਲਚੀ ਨੂੰ, ਡਰਪੋਕ ਹੋਵੇ ਤਾਂ ਉਹ ਪਿੰਡ ਵਸ ਨਹੀਂ ਸਕਦਾ। ਤੇ ਮੈਂ ਗੱਲ ਕਰਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਮਸ਼ਹੂਰ ਆ, ਮੈਂ ਉਹਨਾਂ ਨੂੰ ਚੌਧਰੀ ਗਿਣਦਾ। ਜੇ ਉਹ ਵੀ ਲੋਭੀ ਤਾਂ ਡਰਪੋਕ ਹੋਣਗੇ ਤਾਂ ਕਿੱਦਾਂ ਗੁਜ਼ਾਰਾ ਹੋਊਗਾ। ਜੇ ਮੇਰੇ ਵਰਗੇ ਆਪਣਾ ਹੀ ਸੋਚਣ ਵੀ ਨਹੀਂ ਵੀ ਮੇਰਾ ਕੰਮ ਚੱਲ ਰਿਹਾ, ਮੈਨੂੰ ਕਿਸੇ ਨਾਲ ਕੀ, ਪਰ ਇਦਾਂ ਗੱਲ ਬਣਦੀ ਨਹੀਂ। ਜਿੱਦਾਂ ਅੱਗੇ ਸਲਾਬ ਆਇਆ, ਨਿਕਲੇ ਬਹੁਤ ਸਾਰੇ ਬੰਦੇ ਜਿਹੜੇ ਮਸ਼ਹੂਰ ਵੀ ਨਹੀਂ ਹੈ, ਉਹ ਵੀ ਅਸੀਂ ਨਾ ਅੱਖਾਂ ਨਾਲ ਦੇਖਿਆ। ਬੜੀ ਦੁਨੀਆ ਸੀ ਜਿਹੜੀ ਸਲਾਬ ਦੇ ਦਿਨਾਂ 'ਚ ਆਪਣੇ ਭੈਣ ਭਰਾਵਾਂ ਦੀ ਖਿਦਮਤ ਕਰ ਰਹੀ ਸੀ। ਪਰ ਜਿਹੜੇ ਮਸ਼ਹੂਰ ਬੰਦੇ ਸੀ ਉਹਨਾਂ ਨੂੰ ਬਹੁਤਾ ਅੱਗੇ ਆਉਣਾ ਚਾਹੀਦਾ ਸੀ। ਜਿਹੜੇ ਇਹਨਾਂ ਧੀ ਪੁੱਤਰਾਂ ਨੇ, ਭੈਣ ਭਰਾਵਾਂ ਨੇ ਇੱਜ਼ਤ ਦਿੱਤੀ ਆ ਜਦੋਂ ਉਹ ਔਖੇ ਟਾਈਮ 'ਚ ਸੀ, ਉਹਨਾਂ ਨੂੰ ਵੀ ਇਦਾਂ ਹੀ ਪਹੁੰਚਣਾ ਚਾਹੀਦਾ ਸੀ। ਜਿੱਦਾਂ ਅਸੀਂ ਅੱਗੇ ਨਿਕਲੇ ਆ, ਅਸੀਂ ਫਿਲਮ ਬਣਾਉਂਦੇ ਵੀ ਇਸੇ ਕਰਕੇ ਆ ਵੀ ਜਿਹੜੇ ਦੂਸਰੇ ਲੋਕਾਂ ਨੂੰ ਸੁਨੇਹਾ ਲੱਭ ਜਵੇ ਵੀ ਇਹ ਹੁਣ ਇਸ ਟਾਈਮ ਆ ਵੀ ਕਿਹੜਾ ਕੰਮ ਕਿਹੜੇ ਟਾਈਮ ਹੋ ਸਕਦਾ। ਜਿੱਦਾਂ ਅਸੀਂ ਸ਼ੁਰੂ ਦੇ ਵਿੱਚ ਜਿਹੜਾ ਹੋ ਸਕਦਾ ਸੀ ਉਹ ਕੀਤਾ, ਤੇ ਹੁਣ ਜਿਹੜੀ ਸ਼ਾਇਦ ਦੀ ਲੋੜ ਆ ਵੀ ਉਹ ਪਿੰਡ ਜਿਹੜੇ ਗਰਕ ਹੋ ਗਏ ਸੀ ਪਾਣੀ 'ਚ, ਉਹ ਹੁਣ ਦੁਬਾਰਾ ਆਬਾਦ ਹੋ ਰਹੇ ਆ। ਵੀ ਉਹਨਾਂ ਨੂੰ ਕਿਹੜੀ ਸ਼ਾਇਦ ਦੀ ਲੋੜ ਆ ਉਹਨਾਂ ਨੂੰ ਇਸ ਟਾਈਮ। ਜਿਵੇਂ ਸਿਆਲਾ ਆ ਰਿਹਾ, ਹੁਣ ਸਿਆਲਾ ਤਾਂ ਜਿਹੜੇ ਬੰਦੇ ਠੰਡ 'ਚ ਇਸ ਟਾਈਮ ਬੈਠੇ ਉਹਨਾਂ ਨੂੰ ਪਤਾ ਵੀ ਸਿਆਲਾ ਕੀ ਹੁੰਦਾ, ਠੰਡ ਕੀ ਹੁੰਦੀ। ਵੀ ਉਹਨਾਂ ਵਾਸਤੇ ਅਸੀਂ ਲੈ ਕੇ ਚੱਲੇ ਆ ਸਮਾਨ, ਬਿਸਤਰੇ ਆ ਤੇ ਵਿੱਚ ਜਰਾਬਾਂ, ਟੋਪੀਆਂ ਸਿਰ ਦੀਆਂ, ਤੇ ਉਹ ਜਰਸੀਆਂ, ਜੈਕਟਾਂ, ਤੇ ਇਦਾਂ ਕਰਕੇ ਖਾਸਾ ਸਮਾਨ ਆ। ਮੈਂ ਲਿਖਿਆ ਵੀ ਹੋਇਆ ਇਦਾਂ ਵੀ ਜਿਹੜਾ ਅਸੀਂ ਫਿਰ ਉੱਥੋਂ ਸ਼ਹਿਰੋਂ ਲੱਦ ਕੇ ਲਿਆਂਦਾ। ਤੇ ਮੈਂ ਰੱਬ ਦਾ ਇੱਕ ਗੱਲ ਤੇ ਬਹੁਤਾ ਸ਼ੁਕਰ ਅਦਾ ਕਰਦਾ ਵੀ ਅੱਗੇ ਤਾਂ ਸਾਡੇ ਨਾਲ ਸੀ ਨਾ ਵੀ ਸਿਆਣੇ ਬੰਦੇ ਸੀ, ਹੁਣ ਸਾਡੇ ਨਾਲ ਕਹਿ ਲਓ ਵੀ ਕਾਰੋਬਾਰੀ ਲਿਖੇ ਪੜ੍ਹੇ ਬੰਦੇ, ਜਿੱਦਾਂ ਰਾਣਾ ਸਾਹਿਬ ਖਲੋਤੇ ਆ, ਚਾਚਾ ਬੂਟਾ ਖਲੋਤਾ, ਫੈਸਲ ਜ਼ੁਬੈਰ ਕੰਬੋਜ ਸਾਹਿਬ, ਇਹ ਅੱਗੇ ਸਾਡੇ ਨਾਲ ਜੁੜੇ ਹੋਏ, ਸ਼ੁਰੂ ਤੋਂ ਸਾਡੇ ਨਾਲ ਆ। ਅੱਲਾਹ ਤਾਲਾ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ, ਅੱਲਾਹ ਇਹਨਾਂ ਨੂੰ ਹਿੰਮਤ ਦੇਵੇ ਤੇ ਅੱਲਾਹ ਇਹਨਾਂ ਨੂੰ ਸਿਲਾ ਦੇਵੇ। ਹਾਂ, ਰੱਬ ਇਹਨਾਂ ਨੂੰ ਇੰਨਾ ਸੁੱਖ ਦਿਖਾਵੇ ਵੀ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਕਿੱਡਾ ਚੰਗਾ ਕੰਮ ਕੀਤਾ। ਫਿਰ ਜਿਹੜੇ ਭੈਣ ਭਰਾ ਜਿਹੜੇ ਸਾਨੂੰ ਘਰ ਬਹਿਣ ਨਹੀਂ ਦਿੰਦੇ, ਜਿਹੜੇ ਦੂਰ ਬੈਠੇ ਸਾਨੂੰ ਹਲਾਸ਼ੇਰੀ ਦਿੰਦੇ ਆ, ਮੇਰਾ ਮਾਲਕ ਉਹਨਾਂ ਨੂੰ ਵੀ ਸੁੱਖ ਦੇਵੇ। ਹਾਂ, ਉਹਨਾਂ ਨੂੰ ਵੀ ਇਦਾਂ ਹੀ ਵਸਾਵੇ ਜਿਵੇਂ ਉਹ ਜਿਹੜੇ ਸਾਨੂੰ ਵਸਾ ਰਹੇ ਆ, ਰੱਬ ਉਹਨਾਂ ਨੂੰ ਇਦਾਂ ਹੀ ਵਸਾਵੇ। ਤੇ ਸਾਡੇ ਨਾਲ ਜੀ ਨਵੀਂ ਜਿਹੜੀ ਟੀਮ ਸਾਡੀ ਰਲੀ ਆ, ਅਸੀਂ ਉੱਥੇ ਸਵੇਰੇ ਮਲਤਾਨ ਪਹੁੰਚ ਕੇ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ। ਡਾਕਟਰ ਉਮਰ ਫਰੂਕ ਸਾਹਿਬ ਆ, ਆਤਫ ਸਾਹਿਬ ਆ ਤੇ ਨਵਾਜ਼ ਸਾਹਿਬ ਆ, ਉਹ ਉੱਥੇ ਪਹੁੰਚ ਗਏ ਆ ਤੇ ਅਸੀਂ ਹੁਣ ਨਿਕਲਣ ਲੱਗੇ ਆ ਰਾਤ ਦੇ ਟਾਈਮ ਇੱਥੋਂ। ਤੇ ਬਹੁਤ ਸਾਰਾ ਸਮਾਨ ਆ ਉਹ ਆਤਫ ਸਾਹਿਬ, ਨਵਾਜ਼ ਸਾਹਿਬ ਤੇ ਡਾਕਟਰ ਉਮਰ ਫਰੂਕ ਸਾਹਿਬ ਲੈ ਕੇ ਆਏ, ਤੇ ਬਹੁਤ ਸਾਰਾ ਸਮਾਨ ਅਸੀਂ ਇਕੱਠਾ ਕੀਤਾ ਸੀ। ਉਹ ਅੱਲਾ ਨੇ ਚਾਹਿਆ ਸਾਡਾ ਵੱਡਾ ਟਰੱਕ ਆ ਇਹ ਹੁਣ ਇੱਥੋਂ ਤਾਂ ਇਦਾਂ ਲੱਗਦਾ ਨਾ ਨਿੱਕਾ, ਅਸੀਂ ਪਾਸੇ ਨੂੰ ਹੋ ਕੇ ਦਿਖਾਓ, ਬੜਾ ਲੰਮਾ ਟਰੱਕ ਆ ਜੀ। ਤੇ ਅੱਲਾ ਦਾ ਸ਼ੁਕਰ ਆ ਵੀ ਅਸੀਂ ਇਹ ਭਰ ਕੇ ਨਾ ਤੇ ਲੈ ਚੱਲੇ ਆ। ਬਸ ਦੁਆਵਾਂ 'ਚ ਯਾਦ ਰੱਖਿਓ। ਤੇ 1-2 ਗੱਲਾਂ ਕਰਨੀਆਂ ਸੀ। ਤੇ ਜਿੱਦਾਂ ਫੈਸਲ ਜ਼ੁਬੈਰ ਕੰਬੋਜ ਸਾਹਿਬ ਸਾਡੇ ਕੋਲ ਹੁਣੇ ਪਹੁੰਚੇ ਹੀ ਸੀ ਤੇ ਸਾਡੀ ਗਾਹ ਨੂੰ ਤਿਆਰੀ ਆ, ਤੇ ਮੈਂ ਕਹੂੰਗਾ ਵੀ ਇਹਨਾਂ ਨਾਲ ਗੱਲਬਾਤ ਤੁਹਾਡੀ ਕਰਾ ਦੇਵਾਂ। ਕੰਬੋਜ ਸਾਹਿਬ, ਇੱਕ ਤਾਂ ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਜਜ਼ਾਕੱਲਾ। ਤੁਸੀਂ ਅੱਲਾ ਦੀ ਰਾਹ ਦੇ ਵਿੱਚ ਇੰਨਾ ਸਫ਼ਰ ਕਰਕੇ ਆਏ, ਰੱਬ ਸਿਲਾ ਦੇਵੇ। ਸਭ ਤੋਂ ਪਹਿਲਾਂ ਸ਼ੁਕਰੀਆ ਜੀ, ਅੱਲਾਹ ਤਾਲਾ ਦਾ ਸ਼ੁਕਰ ਜਿਹਨੇ ਤੌਫੀਕ ਦਿੱਤੀ। ਉਸ ਤੋਂ ਬਾਅਦ ਤੁਹਾਡਾ ਸ਼ੁਕਰੀਆ ਜਿਨ੍ਹਾਂ ਨੇ ਦਾਵਤ ਦਿੱਤੀ ਨੇਕੀ ਦੇ ਕੰਮ ਲਈ। ਤੇ ਇੱਕ ਜੀ ਮੈਂ ਤੁਹਾਡੇ ਗਿਲੇ ਨੂੰ ਵਧਾਉਣਾ ਚਾਹਾਂਗਾ। ਅੱਛਾ ਜੀ। ਜਿਹੜਾ ਤੁਸੀਂ ਕਿਹਾ ਸੀ ਕਿ ਸਾਡੇ ਬਹੁਤ ਸਾਰੇ ਭਰਾ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਇੱਜ਼ਤ ਲੱਭੀ, ਹਾਂਜੀ, ਤੇ ਬਹੁਤ ਸਾਰੇ ਨੇ ਕੰਮ ਵੀ ਕੀਤਾ ਔਰ ਉਹ ਨਜ਼ਰ ਵੀ ਆ ਗਏ, ਯਾਨੀ ਕੈਮਰੇ ਤੋਂ ਲੁਕੇ ਨਹੀਂ, ਲੋਕਾਂ ਨੂੰ ਨਜ਼ਰ ਵੀ ਆ ਗਏ। ਇਸੇ ਤਰ੍ਹਾਂ ਬਹੁਤ ਸਾਰੇ ਨਾਮ ਐਸੇ, ਮੈਂ ਨਾਮ ਤੇ ਨਹੀਂ ਲਾਂਗਾ, ਲੇਕਿਨ ਲੋਕਾਂ ਨੂੰ ਬਗੈਰ ਨਾਮ ਲਏ ਪਤਾ ਹੈ ਕਿ ਜਿਨ੍ਹਾਂ ਨੇ ਬਿਲਕੁਲ ਵੀ ਇਸ ਮੁਸ਼ਕਲ ਹਾਲਾਤ ਦੇ ਵਿੱਚ ਨਿਕਲ ਕੇ ਪਸੰਦ ਨਹੀਂ ਕੀਤਾ ਤਾਮਨ ਕਰਨਾ। ਬਲਕਿ ਇੱਕ ਬੰਦੇ ਨਾਲ ਮੇਰਾ ਟੈਲੀਫੋਨ ਰਾਬਤਾ ਹੋਇਆ, ਉਹ ਮੈਨੂੰ ਆਂਦਾ ਜੀ ਅਸੀਂ ਖੁਫੀਆ ਕਰ ਰਹੇ ਹਾਂ, ਖੁਫੀਆ ਤਾਮਨ ਕਰ ਰਹੇ ਹਾਂ। ਮੈਂ ਕਿਹਾ ਯਾਦ ਰੱਖ ਲਾ, ਅੱਲਾਹ ਤਬਾਰਕ व तआला ਦਾ ਇੱਕ ਕਾਨੂੰਨ ਹੈ ਕਿ ਜਦੋਂ ਕੋਈ ਕੈਮਰਾ ਨਹੀਂ ਸੀ, ਕੋਈ ਪੈਨਸਲ ਨਹੀਂ ਸੀ, ਉਹਨੇ ਸਖੀ ਉਦੋਂ ਵੀ ਕਦੇ ਪੋਸ਼ੀਦਾ ਨਹੀਂ ਸੀ ਰੱਖਿਆ। ਸੁਭਾਨ ਅੱਲਾਹ। ਹਾਤਮ ਤਾਈ ਦਾ ਨਾਂ ਅੱਜ ਵੀ ਅਸੀਂ ਜਾਣਦੇ ਹਾਂ ਕਿ ਹਾਤਮ ਤਾਈ ਕੋ ਸਖੀ ਹੁੰਦਾ ਸੀ। ਉਹ ਮੈਂ ਕਿਹਾ ਤੁਸੀਂ ਕਿੱਥੇ ਲੁਕ ਕੇ ਮੋਬਾਈਲ ਦੇ ਦੌਰ ਦੇ ਵਿੱਚ ਤਾਮਨ ਕਰਦੇ ਰਹੇ ਵੀ ਤੁਸੀਂ ਦਿਸੇ ਹੀ ਨਹੀਂ।
ਇੱਕ ਤੁਸੀਂ ਤਾਮਨ ਨਹੀਂ ਕੀਤਾ, ਉਲਟਾ ਤੁਸੀਂ ਮੁਬਾਲਗਾ ਰਹੀ ਕਰਦੇ ਆ, ਗਲਤ ਬਿਆਨੀ ਕਰਦੇ ਆ। ਔਰ ਇਹ ਗਿਲਾ ਮੇਰਾ ਨਹੀਂ ਰਹੇਗਾ। ਵੇਖੋ ਮੈਂ ਇੱਕ ਚੀਜ਼ ਦਾ ਮਾਨੀ ਆ ਕਿ ਅਮੂਮਨ ਅਸੀਂ ਕੀ ਸੁਣਦੇ ਆ ਸਰੋਇਆ ਸਾਹਿਬ, ਕਿ ਲੋਕ ਇੱਕ ਗੱਲ ਕਹਿ ਦਿੰਦੇ ਆ ਵੀ ਮਰਨ ਤੋਂ ਬਾਅਦ ਪੈਸੇ ਕੰਮ ਨਹੀਂ ਆਉਣੇ। ਤੁਸੀਂ ਵੀ ਸੁਣਿਆ ਨਾ, ਮੈਂ ਕਿਹਾ ਗੱਲ ਸਿਰੇ ਤੋਂ ਗਲਤ ਹੈ, ਪੈਸੇ ਤੇ ਕੰਮ ਆਉਣੇ ਆ। ਓ ਵਾਹ ਮੈਂ ਸਾਬਤ ਕਰਾਂਗਾ ਕਿਦਾਂ ਕੰਮ ਆਉਣੇ। ਵਾਹ ਵਾਹ ਵਾਹ। ਮਿਸਾਲ ਦੇ ਤੌਰ ਤੇ ਆਹ ਬੰਡਲ ਖਰੀਦਿਆ ਤੁਸੀਂ, ਇਹ ਕਿਹਦਾ ਖਰੀਦਿਆ ਜੀ? ਪੈਸਿਆਂ ਦਾ ਖਰੀਦਿਆ ਜਾਂ ਤੁਸੀਂ ਦਰਖਤਾਂ ਦੇ ਪੱਤੇ ਦਿੱਤੇ ਸੀ? ਇਹ ਪੈਸਿਆਂ ਨਾਲ ਖਰੀਦਿਆ। ਇਹ ਪੈਸਿਆਂ ਨਾਲ ਖਰੀਦਣ ਤੋਂ ਬਾਅਦ ਜੈਕਟਾਂ ਜਰਸੀਆਂ ਬਣ ਗਈਆਂ। ਜੈਕਟਾਂ ਜਰਸੀਆਂ ਬਣਨ ਤੋਂ ਬਾਅਦ ਹੱਕਦਾਰਾਂ ਤੱਕ ਦਿਆਨਤਦਾਰੀ ਨਾਲ ਪਹੁੰਚ ਗਈਆਂ। ਹਾਂਜੀ। ਹੁਣ ਅਗਲੀ ਹਕੀਕਤ ਕੀ ਹੈ? ਦੋ ਤਰ੍ਹਾਂ ਦੇ ਅਕਾਊਂਟ ਨੇ ਜੀ ਇਨਸਾਨ ਦੇ। ਇੱਕ ਇਨਸਾਨ ਦੀ ਜਦ ਤੱਕ ਅੱਖ ਖੁੱਲੀ ਹੈ, ਇਹ ਫਲਾਣਾ ਬੈਂਕ, ਟਿਮਕਾਣਾ ਬੈਂਕ, ਉਹ ਬੈਂਕ, ਇਹ ਬੈਂਕ ਚੱਲ ਰਿਹਾ ਹੈ। ਆ ਉਹ ਬੈਂਕ ਹੈ ਜਿਹੜਾ ਅੱਲਾਹੁ ਅਕਬਰ ਬੈਂਕ ਕੇ ਅੱਗੇ ਚਲਾ ਜਾਣਾ। ਸੁਭਾਨ ਅੱਲਾਹ। ਵਾਹ। ਜੋ ਹੀ ਇਧਰ ਅੱਖ ਬੰਦ ਹੋਣੀ ਆ, ਇਹ ਤੁਹਾਡਾ ਬੈਂਕ ਐਕਟੀਵੇਟ ਹੋ ਜਾਣਾ, ਇਹ ਤੁਹਾਡਾ ਬੈਂਕ ਖੁੱਲ ਜਾਣਾ। ਯਾਨੀ ਤੁਹਾਡਾ ਮਾਲ ਜਿਹੜਾ ਤੁਸੀਂ ਆਪਣੇ ਹੱਥੀ ਲਾ ਜਾਂਦੇ ਆ, ਉਹ ਅਮਾਲ ਦੀ ਸੂਰਤ ਚ ਬਦਲ ਜਾਂਦਾ ਔਰ ਕਿਆਮਤ ਵਾਲੇ ਦਿਨ ਕੰਮ ਆਉਂਦਾ। ਤੇ ਕੌਣ ਆਂਦਾ ਵੀ ਮਾਲ ਜਿਹੜਾ ਮਰਨ ਤੋਂ ਬਾਅਦ ਕੰਮ ਨਹੀਂ ਆਉਣਾ? ਮਾਲ ਨਹੀਂ ਤੇ ਕੰਮ ਆਉਣਾ। ਮਾਲ ਨੇ ਕੰਮ। ਲੇਕਿਨ ਕੀ ਕਿ ਅਗਰ ਅਸੀਂ ਆਪਣੇ ਹੱਥੀ ਰੱਬ ਦੇ ਰਾਹ 'ਚ ਖਰਚ ਕੀਤਾ ਹੋਏਗਾ। ਮੈਂ ਇਸ ਵੀਡੀਓ 'ਚ ਇਹ ਪੈਗਾਮ ਦੇਣਾ ਜੀ, ਜਿੰਨੇ ਮੇਰੇ ਭਰਾ ਮੈਨੂੰ ਸੁਣਦੇ ਹੋ, ਕਿਹੜੇ ਭਲੇਖੇ 'ਚ ਫਿਰਦੇ ਹੋ, ਜ਼ਿੰਦਗੀ ਕਿੰਨੀ ਕੁ ਦੇਰ ਸਾਥ ਦੇਗੀ। ਯਕੀਨ ਜਾਣੋ ਕਿ ਤੁਹਾਨੂੰ ਪਤਾ ਜ਼ਿੰਦਗੀ ਕਿੱਡੀ ਵੱਡੀ ਨੇਮਤ ਹੈ। ਮੈਂ ਜੀ ਇੱਕ ਜਨਾਜ਼ਾ ਪੜ੍ਹ ਕੇ ਆਇਆ, ਉਹਦੀ ਗੱਲ ਸੁਣਾ ਦਿੰਦਾ ਕਿ ਜ਼ਿੰਦਗੀ ਕਿੱਡੀ ਵੱਡੀ ਨੇਮਤ ਹੈ। ਤੇ ਪਰਸੋਂ ਦੀ ਗੱਲ ਹੈ ਜੀ ਜੀ ਕਿ ਮਸਜਿਦ ਦੀ ਇੱਕ ਚਾਰਪਾਈ ਹੁੰਦੀ ਹੈ ਨਾ ਜੀ, ਜਿਹੜੀ ਤੁਸੀਂ ਜਨਾਜ਼ੇ ਵਾਲੀ ਵੇਖੀ ਹੈ। ਬੰਦਾ ਫੌਤ ਹੋ ਗਿਆ ਤੇ ਹਰ ਬੰਦੇ ਦੇ ਸੋਚਣ ਦਾ ਆਪਣਾ ਅੰਦਾਜ਼ ਹੈ। ਹਾਂਜੀ। ਜਦੋਂ ਬੰਦਾ ਫੌਤ ਹੋਇਆ ਨਾ ਜੀ, ਉਹ ਖੇਤਾਂ 'ਚ ਫੌਤ ਹੋਇਆ ਸੀ। ਅੱਛਾ। ਉੱਥੋਂ ਇੱਕ ਟੁੱਟੀ ਜੀ ਚਾਰਪਾਈ ਸੀ ਜੀ, ਉਹ ਵੀ ਉਹਦੀ ਨਹੀਂ ਸੀ, ਕਿਸੇ ਦੀ ਚਾਰਪਾਈ ਤੇ ਪਾਇਆ ਔਰ ਖਾਂਦਾ ਪੀਂਦੇ ਘਰਾਣੇ ਦਾ ਬੰਦਾ ਤੇ ਬਹੁਤ ਕੁਝ ਪਿੱਛੇ ਛੱਡ ਕੇ ਗਿਆ। ਲਓ ਜਨਾਬ ਸਰੋਇਆ ਸਾਹਿਬ, ਰਾਣਾ ਸਾਹਿਬ ਜਦੋਂ ਉਹਨੂੰ ਚੱਚਾ ਬੂਟਿਆ ਮੰਜੀ ਤੇ ਉੱਥੋਂ ਲਿਆਂਦਾ ਨਾ ਘਰ, ਤੇ ਉਹਨੂੰ ਲੱਗੇ ਪਾਉਣ ਤੋਂ ਇੱਕ ਜਾਣਿਆਂ ਨੇ ਕਿਹਾ ਪਏ ਨਵਾ ਧਵਾ ਕੇ ਨਾ ਇਹ ਮਸੀਤ ਵਾਲੀ ਮੰਜੀ ਲਿਆਇਓ। ਮੇਰੇ ਦਿਲ 'ਚ ਖਿਆਲ ਆਇਆ, ਉਹ ਕਮਲਿਆ, ਜਿਸ ਘਰ ਦਾ ਤੂੰ ਮਾਲਕ ਹੈ, ਜਿੰਨਾ ਮੰਜਿਆਂ ਦਾ ਤੂੰ ਮਾਲਕ ਹੈ, ਤੇਰਾ ਮੰਜਾ ਵੀ ਤੇਰੇ ਕੋ ਖੋ ਲਿਆ। ਮੰਜਾ ਵੀ ਨਾ ਨਸੀਬ ਹੁਣੇ ਖੋ ਲਿਆ। ਨਹੀਂ, ਆਪਣੇ ਘਰ 'ਚ ਤੂੰ ਮੌਜੂਦ ਹੈ ਹਜੇ, ਤੇ ਤੇਰੇ ਕੋਲੋਂ ਤੇਰਾ ਮੰਜਾ ਵੀ ਖੋ ਲਿਆ ਨਾ ਕਿ ਮਸੀਤ ਵਾਲਾ ਮੰਜਾ ਲਿਆਓ। ਕਾਹਦੇ ਵਾਲਾ? ਲਫ਼ਜ਼ ਅੱਗੋਂ ਸੁਣਨ ਵਾਲਾ ਜੀ, ਮਈਅਤ ਵਾਲਾ ਮੰਜਾ। ਮਈਅਤ ਵਾਲਾ। ਕਿਸੇ ਬੰਦੇ ਨੇ ਉਹਦਾ ਨਾਮ ਨਹੀਂ ਲਿਆ। ਮੈਂ ਖਲੋਤਾ ਰਿਹਾ ਤੇ ਜ਼ਿਹਨ 'ਚ ਸੋਚਦਾ ਰਿਹਾ ਕਿ ਕਿਆ ਕੋਈ ਨਾਮ ਲੈ ਕੇ ਦਾ ਆਵਾਜ਼ ਮਾਰੇਗਾ, ਕੋਈ ਇਧਰੋਂ ਆਵੇ। ਮਈਅਤ ਤਿਆਰ ਹੈ, ਮਈਅਤ ਕਿੱਥੇ ਆ? ਗੱਲ ਸੁਣਾਉਣ ਦਾ ਮਕਸਦ ਮੇਰੇ ਵੀਰੋ ਇਹ ਆ, ਅਗਰ ਦਿਲ ਨਾਲ ਸੁਣੋਗੇ ਤਾਂ ਸਮਝ 'ਚ ਆ ਜਾਏਗੀ। ਅਗਰ ਜ਼ਿੰਦਾ ਹੋ, ਇਸ ਵੀਡੀਓ ਨੂੰ ਸੁਣ ਰਹੇ ਹੋ, ਤੇ ਤੁਹਾਡੇ ਕੋਲ ਟਾਈਮ ਹੈ ਕਿ ਤੁਸੀਂ ਅੱਲਾਹੁ ਅਕਬਰ ਬੈਂਕ 'ਚ ਆਪਣੇ ਪੈਸੇ ਜਮ੍ਹਾਂ ਕਰਵਾ ਲਓ। ਅਗਰ ਇਹ ਅੱਖ ਬੰਦ ਹੋ ਗਈ, ਫਿਰ ਤੁਹਾਡੇ ਕੋਲ ਕੋਈ ਗੁੰਜਾਇਸ਼ ਨਹੀਂ ਰਹਿਣੀ, ਬਲਕਿ ਸਿਰਫ ਮਸਜਿਦ ਵਾਲਾ ਮੰਜਾ ਰਹਿ ਜਾਣਾ। ਬਸ ਇਹੀ ਪੈਗਾਮ ਮੈਂ ਤੇ ਦੇਣਾ ਸੀ ਜੀ ਤੁਹਾਡੇ। ਜਿਉਂਦੇ ਵਾਸਤੇ ਰਹੋ, ਜਿਉਂਦੇ ਵਾਸਤੇ ਰਹੋ ਜੀ। ਅੱਛਾ, ਇਹ ਇੱਕ ਤੁਸੀਂ ਗੱਲ ਕੀਤੀ ਹੈ ਨਾ ਜੀ, ਇਹ ਸਾਡੇ ਭਰਾ ਜੀ ਬੜਾ ਉਹਨਾਂ ਨੇ ਰੋਕਿਆ ਸੀ ਵੀ ਵਿੱਚ ਨਾਂ ਨਹੀਂ ਲੈਣਾ, ਪਰ ਮੈਨੂੰ ਉਹਨਾਂ ਦਾ ਸ਼ੌਕ ਦੇਖ ਕੇ ਨਾ, ਰਾਣਾ ਸਾਹਿਬ ਵੀ ਬੈਠੇ ਸੀ ਉਦੋਂ, ਵੀ ਨਵੇਂ ਕੱਪੜੇ ਲੈ ਕੇ ਤੇ ਧੀਆਂ ਦੇ ਕੱਪੜੇ ਤੇ ਉਹ ਫਿਰ ਸਵਾਏ ਮਹਿੰਗੇ ਕੱਪੜੇ ਸਵਾ ਕੇ 300 ਸੂਟ ਆ ਉਹ ਬੰਦਾ ਆਪਣੇ ਦੇ ਕੇ ਗਿਆ ਸ਼ੌਕ ਦੇ ਨਾਲ। ਰਾਣਾ ਖਾਲਦ ਦਾ ਜੀ ਇੱਥੇ ਕਚਹਿਰੀ ਬਾਜ਼ਾਰ ਦੇ ਵਿੱਚ ਹੈਦਰ ਆਰਟਸ ਦੇ ਨਾਂ ਤੇ ਉਹਨਾਂ ਦੀ ਹੱਟੀ ਹੈ, ਤੇ ਉਹ ਐਡੇ ਸ਼ੌਕ ਨਾਲ ਨਵੇਂ ਸੂਟ ਤੇ ਐਡੇ ਸੋਹਣੇ ਸੂਟ ਵੇਖੋ ਨਾ ਜੀ। ਤੁਹਾਡੀ ਗੱਲ ਨੂੰ ਵਧਾਵਾਂ, ਇਹ ਉਹਨਾਂ ਨੇ ਵੇਖੋ ਬੇਲ ਆਖਰ ਅੱਲਾ ਉਹਨਾਂ ਨੂੰ ਜੁਗ ਜੁਗ ਜੀਣ, ਅੱਲਾ ਉਹਨਾਂ ਨੂੰ ਲੰਮੀਆਂ ਹਯਾਤੀਆਂ ਤੰਦਰੁਸਤੀਆਂ ਦੇ। ਜਿਹੜੇ ਸਾਹਿਬ ਦਾ ਤੁਸੀਂ ਨਾਮ ਲਿਆ, ਇਹ ਉਹਨਾਂ ਨੇ ਆਪਣਾ ਉਹ ਅਕਾਊਂਟ ਜਿਹੜਾ ਅੱਗੇ ਚੱਲਣਾ, ਉਹਦੇ ਚ ਪਾ ਲੈਣਾ ਪੈਸੇ। ਪਾ ਲੈ ਇਹੀ ਕੰਮ ਆਉਣੇ। ਵਾਹ ਵਾਹ, ਇਹੀ ਅਸਲ ਮਾਲ ਹੈ। ਤੇ ਅੱਜ ਸਵੇਰੇ ਨਾ ਅਸੀਂ ਖੋਲਾਂਗੇ, ਹੁਣ ਤਾਂ ਅਸੀਂ ਜੋੜਿਆ ਨਾ ਸਮਾਨ, ਜਦੋਂ ਖੋਲਾਂਗੇ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਕਿਹਨੇ ਕੀ ਭੇਜਿਆ। ਦੋ ਬੀਬੀਆਂ ਨੇ ਏਡੀ ਮਿਹਨਤ ਕਰਕੇ ਉਹ ਤੋਹਫੇ ਉਹਨਾਂ ਵਾਸਤੇ ਭੇਜੇ, ਸਲਾਬ ਵਾਲਿਆਂ ਵਾਸਤੇ। ਜਦੋਂ ਸਵੇਰੇ ਖੋਲਾਂਗੇ ਤਾਂ ਤੁਹਾਡੀ ਰੂਹ ਰਾਜ਼ੀ ਹੋ ਜਾਊਗੀ ਦੇਖ ਕੇ। ਉਹਨਾਂ ਦਾ ਤਾਂ ਅਸੀਂ ਦੱਸਾਂਗੇ ਵੀ ਉੱਥੇ ਜਾ ਕੇ ਵੀ ਉਹ ਕੌਣ ਸੀ। ਤੁਸੀਂ ਇੱਕ ਵਾਰੀ ਸਿਰਫ ਨਾ ਇਹ ਦੱਸ ਦਿਓ ਵੀ ਹੁਣ ਅਸੀਂ ਕੀ ਕਰ ਰਹੇ ਹਾਂ ਤੇ ਹੁਣ ਲੋੜ ਕਾਦੀ ਹੈ। ਬਸ ਉਹ ਇਹ ਜੀ ਦੱਸਣਾ ਤੁਹਾਡੇ ਚੈਨਲ ਦੇ ਰਾਹੀਂ ਪੈਗਾਮ ਦੇਣਾ ਕਿ ਅਮੂਮਨ ਇਹ ਹੁੰਦਾ ਕਿ ਸਾਡੇ ਜਿੰਨੇ ਭਰਾ ਨੇ ਯਾਨੀ ਕਿ ਸਲਾਬ ਨੂੰ ਸੁਣਦੇ ਨੇ, ਸਾਡੀ ਬਹਿਸੀਅਤ ਕੌਮ, ਸਾਡੀ ਯਾਦਦਾਸ਼ਤ ਬਹੁਤ ਕਮਜ਼ੋਰ ਹੈ ਔਰ ਉਹਦੇ 'ਚ ਆਵਾਮ ਦਾ ਕਸੂਰ ਵੀ ਨਹੀਂ। ਸਾਡੇ ਨਾਲ ਹੋਈਆਂ ਹੀ ਇੰਨੀਆਂ। ਮਸਲਨ ਕੋਈ ਜ਼ਿਮੀਂਦਾਰ ਹੈ ਤਾਂ ਉਹਦਾ ਹਾਲ ਕੀ, ਉਹਨੂੰ ਕੀ ਯਾਦ ਰਹਿਣਾ। ਅਸੀਂ ਭੁੱਲ ਜਾਂਦੇ ਖਬਰਾਂ ਸੁਣਨ ਤੋਂ ਬਾਅਦ ਕਿ ਸ਼ਾਇਦ ਸਲਾਬ ਮੁੱਕ ਗਿਆ। ਮੇਰੀ ਨਜ਼ਰ 'ਚ ਸਲਾਬ ਮੁੱਕਿਆ ਨਹੀਂ। ਕਿੱਦਾਂ ਨਹੀਂ ਮੁੱਕਿਆ ਕਿ ਤੁਸੀਂ ਯੂਰਪ ਦੇ ਵਿੱਚ ਤੁਹਾਡੇ ਵੀ ਦੋਸਤ ਨੇ, ਮੇਰੇ ਵੀ ਕੁਝ ਚੰਦ ਦੋਸਤ ਹੈਗੇ ਨੇ, ਹੋਰਾਂ ਦੇ ਵੀ ਲੋਕ ਘਰੋਂ ਬਾਹਰ ਗਏ ਆ।
ਇੱਕ ਦਿਲ ਸੜਦਾ ਯਾਰ ਗੱਲ ਸੋਚ ਕੇ ਕਿ ਉਹ ਆਪਣਾ ਕੁੱਤਾ ਵੀ ਹੀਟਰ ਤੋਂ ਬਿਨਾਂ ਨਹੀਂ ਰਹਿਣ ਦਿੰਦੇ। ਹਾਂ ਤੇ ਸਾਡੇ ਬੰਦੇ ਜਿਹੜੇ ਆ ਸਲਾਬ 'ਚ ਜਿਹੜੇ ਮਕਾਨ ਢਹਿ ਗਏ ਨੇ, ਅਗਰ ਅਸੀਂ ਉਹਨਾਂ ਤੱਕ ਕੱਪੜਾ ਲੀੜਾ ਨਹੀਂ ਪਹੁੰਚਾਉਂਦੇ, ਵੇਖੋ ਜਿੱਥੇ ਪਾਣੀ ਨੇ ਮਿੱਟੀ ਚੜਾ ਦਿੱਤੀ ਨਾਲ ਤੇ ਪਾਣੀ ਪਿੱਛੇ ਹਟ ਗਿਆ ਤੇ 3 ਮਹੀਨੇ ਬਾਅਦ ਤੇ ਲੋਹਾ ਗਲ ਜਾਂਦਾ ਤੇ ਬਿਸਤਰਾ ਕਿਹੜਾ ਲੋਹੇ ਦਾ ਹੁੰਦਾ ਜੀ? ਹਾਂ ਬਿਸਤਰੇ ਤੇ ਗਏ। ਕਿਆ ਅਸੀਂ ਆਪਣੇ ਇਨਸਾਨਾਂ ਨੂੰ ਹੁਣ ਜਿਹੜਾ ਵਾ ਉਹ ਯਾਨੀ ਕਿ ਸੌਣ ਦਿਆਂਗੇ ਠੰਡ ਦੇ ਵਿੱਚ? ਜ਼ਮੀਰ ਨਹੀਂ ਗਵਾਰਾ ਕਰਦਾ, ਦਿਲ ਨਹੀਂ ਮੰਨਦਾ। ਲੇਕਿਨ ਅਸੀਂ, ਮੈਂ ਬਾਹਰ ਇਹ ਕਹਿਣਾ ਹੁੰਨਾ ਵੀਡੀਓ ਦੇ ਵਿੱਚ ਕਿ ਅਸੀਂ ਕੋਈ ਸਟੇਟ ਨਹੀਂ ਹੈਗੇ ਜਾਂ ਅਸੀਂ ਕੋਈ ਨਵਾਬ ਨਹੀਂ ਹੈਗੇ, ਫੇਰ ਵੀ ਅਸੀਂ ਜਿੰਨਾ ਮੁਮਕਿਨ ਕਰ ਰਹੇ ਹਾਂ। ਔਰ ਇਹਦਾ ਬੜਾ ਸਾਰਾ ਜ਼ਿਹਨੀ ਨਾ ਸੁਰੇਆ ਸਾਹਿਬ, ਮੈਂ ਇੱਥੋਂ ਜਾਣਾ ਨਾ ਜਦੋਂ ਤੁਹਾਡੇ ਕੋਲ ਹੋ ਕੇ ਲੋਕਾਂ ਨੂੰ ਮਿਲ ਕੇ ਜਾਈਦਾ, ਇੱਕ ਚੀਜ਼ ਜਿਹੜੀ ਮੈਂ ਪੈਗਾਮ ਦੇਣਾ ਕਿ ਹਜੇ ਬਹੁਤ ਤਾਮਨ ਦੀ ਲੋੜ ਹੈ। ਕਿੱਦਾਂ ਤਾਮਨ ਦੀ ਲੋੜ ਹੈ ਕਿ ਟੈਲੀਫੋਨ ਦੇ ਉੱਤੇ ਜੀ ਮੈਨੂੰ ਇੱਕ ਨਹੀਂ ਮਿਲਦਾ ਜੁਲਦਾ ਕੰਟੈਂਟ, ਮੈਨੂੰ ਇੱਕ ਖਤੂਨ ਨੇ ਫੋਨ ਕੀਤਾ ਜੀ, ਉਹਨੇ ਕਿਹਾ ਪੁੱਤਰਾ ਅਸੀਂ ਦਿਨ ਰੱਖੇ ਸੀਗੇ, ਜਹੇਜ਼ ਸਾਡਾ ਘਰ ਆ ਗਿਆ ਸੀ, ਦਿਨ ਰੱਖੇ ਸੀ ਰੋ ਸਾਹਿਬ ਤੇ ਚਾਚਾ ਬੂਟਾ ਸਮਾਨ ਘਰ ਆ ਗਿਆ ਸੀ। ਉਹਨੇ ਕਿਹਾ ਪੁੱਤਰਾ ਕੋਈ ਸ਼ੈ ਕਿਸੇ ਕੰਮ ਦੀ ਨਹੀਂ ਰਹੀ ਤੇ ਅਸੀਂ ਕੀ ਕਰੀਏ? ਮੈਂ ਕਿਹਾ ਮਾਂ ਜੀ ਇਨਸ਼ਾਅੱਲਾ ਤਾਲਾ ਜੋ ਅਸੀਂ ਕਰ ਸਕੇ ਅਸੀਂ ਤੁਹਾਨੂੰ ਇਨਸ਼ਾਅੱਲਾ ਪਹੁੰਚਾਂਗੇ। ਜਿਹਦੀ ਆਵਾਜ਼ ਸਾਡੇ ਕੰਨ 'ਚ ਪਹੁੰਚੇਗੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਹਦੇ ਤੱਕ ਪਹੁੰਚਣ ਦੀ। ਯਾਨੀ ਕਿ ਬਹੁਤ ਸਾਰੀਆਂ ਹਜੇ ਜ਼ਰੂਰੀਅਤ ਬਕਾਇਆ। ਅਗਰ ਕੋਈ ਭਰਾ ਇਹ ਸੋਚ ਰਿਹਾ ਨਾ, ਵੇਖੋ ਸਲਾਬ ਨੇ 3-4 ਤਰ੍ਹਾਂ ਦੇ ਨੁਕਸਾਨਾਤ ਕੀਤੇ ਆ। ਇੱਕ ਤੇ ਸੁਰੇਆ ਸਾਹਿਬ ਜਿਹੜੇ ਬੰਦੇ ਦੇ ਕੋਈ 2-3 ਕਾਰੋਬਾਰ ਸਨ, ਵਾਈ ਰੁੜ ਗਈ, ਆਪ ਸ਼ਹਿਰ 'ਚ ਰਹਿੰਦਾ ਸੀ, ਜ਼ਮੀਨ ਠੇਕੇ ਦਿੱਤੀ, ਚੱਲ ਬਚਾ ਹੋ ਗਿਆ, ਵਾਹੀ ਕੀਤੀ ਸੀ, ਵਾਹੀ ਗਈ। ਇੱਕ ਨੁਕਸਾਨ ਇਦਾਂ ਦਾ ਹੋਇਆ ਕਿ ਲੋਕਾਂ ਦੀ, ਜਿਵੇਂ ਰਾਣਾ ਸਾਹਿਬ ਅਕਸਰ ਜ਼ਿਕਰ ਕਰਦੇ ਹੁੰਦੇ ਆ ਕਿ ਉਮਰਾਂ ਦੀ ਕਮਾਈ ਡੁੱਲ ਗਈ। ਉਹ ਜਿਨ੍ਹਾਂ ਦੀ ਉਮਰਾਂ ਦੀ ਕਮਾਈ ਰੁੜ ਗਈ ਆ ਨਾ ਜੀ, ਮੇਰੀ ਗੱਲ ਸੁਣੋ ਕਿ ਇੱਕ ਲਮਹਾ ਪਹਿਲੋਂ ਜਿਹੜੇ ਖੁਦ ਲੋਕਾਂ ਨਾਲ ਤਾਵਨ ਕਰਦੇ ਸੀ, ਮੇਰਾ ਖਿਆਲ ਸਾਨੂੰ ਵੀ ਹੁਣ ਉਹਨਾਂ ਦੇ ਨਾਲ ਇਦਾਂ ਤਾਵਨ ਕਰਨਾ ਚਾਹੀਦਾ, ਕੋਈ ਥੋੜਾ ਨਹੀਂ ਬਲਕਿ ਉਹਨਾਂ ਨੂੰ ਦੁਬਾਰਾ ਕਾਰੋਬਾਰ ਤੇ ਖੜਾ ਕਰਨਾ ਚਾਹੀਦਾ, ਇਦਾਂ ਹੀ, ਤਾਂ ਕਿ ਫੇਰ ਦੇਣੇ ਵਾਲਿਆਂ 'ਚ ਸ਼ਾਮਲ ਹੋ ਜਾਣ ਇਨਸ਼ਾਅੱਲਾ। ਉਦਣ ਆਪਾਂ ਰਾਤ ਨੂੰ ਉੱਥੇ ਸੀ ਤੇ ਜਦੋਂ ਹਨੇਰਾ ਹੋਇਆ ਨਾ ਤੇ ਇੱਕ ਵੱਡ ਪਤੀਲਾ ਲੈ ਕੇ ਬੰਦਾ ਆਇਆ, ਹਨੇਰੇ ਹੋਇਆ, ਉਹ ਕਹਿੰਦਾ ਵੀ ਮੇਰਾ ਮੁਰੱਬਾ ਜ਼ਮੀਨ ਆ ਆਪਣੀ, ਹਾਂ, ਤੇ ਮੈਂ ਦਿਨੇ ਆਇਆ ਨਹੀਂ ਲੈਣ। ਇਦਾਂ ਦੇ ਹਾਲਾਤ ਅਸੀਂ ਦੇਖੇ। ਹੁਣ ਜਿਹੜੀ ਗੱਲ ਕੰਬੋਜ ਸਾਹਿਬ ਕਰਦੇ ਸੀ, ਹੁਣ ਮਿਸਾਲ ਆ, ਅਸੀਂ 4000 ਨਿਆਣੇ ਦਾ ਸਮਾਨ ਬਣਾਇਆ, ਵਿੱਚ ਵੱਡਿਆਂ ਦੀਆਂ ਜੈਕਟਾਂ, ਕੁਝ ਰਜਾਈਆਂ ਵੀ ਹੈ, ਪਰ ਜਿਹੜੀਆਂ ਬਾਲਾਂ ਵਾਸਤੇ ਆ ਨਾ, ਜੁੱਤੀਆਂ, ਜਰਾਬਾਂ, ਟੋਪੀਆਂ, ਜੈਕਟਾਂ, ਉਹ ਇੰਨੇ ਕੁ ਬਣ ਜਾਣੇ ਆ ਵੀ, ਹਾਂ ਮਫਲਰ, ਰੁਮਾਲ, ਇਦਾਂ ਮਫਲਰ ਲਵੇਟਣ ਵਾਲੇ, ਉਹ ਇੰਨਾ ਸਮਾਨ ਹੈ। ਤੇ ਰੱਬ ਨੇ ਚਾਹਿਆ ਕੱਲ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਅਸੀਂ ਨਿਆਣਿਆਂ ਨੂੰ ਇੱਕ ਥਾਂ ਸੱਦ ਕੇ ਉਹਨਾਂ ਨੂੰ ਜੈਕਟਾਂ ਜੁਕਟਾਂ ਅਸੀਂ ਪਵਾਵਾਂਗੇ ਵੀ। ਤੇ ਅੱਛਾ ਜੀ, ਰਾਣਾ ਸਾਹਿਬ ਨਾਲ ਮੈਂ ਗੱਲ ਕਰਦਾ। ਉਹ ਮੈਂ ਤਾਂ ਉਹ ਫੈਸਲ ਦੀ ਗੱਲ ਅੱਗੇ ਵਧਾਵਾਂਗਾ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਨਾ ਕਿ ਵੀ ਕਹਿੰਦੇ ਨੇ ਵੀ ਮਰਨ ਵਾਲ ਤੋਂ ਬਾਅਦ ਵਾਲਾ, ਹਾਂਜੀ, ਕਿ ਪੈਸਾ ਜਿਹੜਾ ਵਾ ਨਾ ਤੇ ਪਾਣੀ ਤੇ ਮਸ਼ੀਨਰੀ, ਇਹ ਚੱਲਦੀ ਹੋਈ ਜਿਹੜੀ ਆ ਨਾ ਠੀਕ ਰਹਿੰਦੀ ਆ। ਹਾਂ, ਮਸ਼ੀਨਰੀ ਖੜੀ ਨੂੰ ਜੰਗ ਲੱਗ ਜਾਂਦਾ ਵਾ, ਪਾਣੀ ਖੜਾ ਸੜਾਂਦ ਮਾਰਦਾ ਵਾ, ਤੇ ਪੈਸਾ ਵੀ ਜਿਹੜਾ ਇੱਕੋ ਜਗ੍ਹਾ ਰਹਿੰਦਾ ਵਾ ਨਾ, ਉਹ ਵੀ ਕਿਸੇ ਕੰਮ ਨਹੀਂ ਆਉਂਦਾ। ਤੇ ਪੈਸੇ ਨੂੰ ਨਾ ਅੱਗੇ ਹੀ ਟੋਰਨਾ ਚਾਹੀਦਾ, ਵਾਹ ਵਾਹ, ਪਿੱਛੇ ਨਹੀਂ ਛੱਡ ਕੇ ਜਾਣਾ ਚਾਹੀਦਾ। ਤੇ ਅੱਗੇ ਉਹੀ ਟੋਰਿਆ ਜਾਂਦਾ ਵਾ ਜਿਹੜਾ ਤੁਸੀਂ ਰੱਬ ਦੀ ਰਾਹ 'ਚ ਲੱਗਦਾ। ਬੇਸ਼ੱਕ ਬੇਸ਼ੱਕ, ਉਹ ਉਹੀ ਫੈਸਲ ਵਾਲੀ ਗੱਲ ਕਿ ਉਹ ਪੈਸੇ ਨਹੀਂ ਤੁਹਾਡਾ ਅੱਗੇ ਘਰ ਬਣਾਉਣਾ ਵਾ, ਉਸ ਨੇ ਤੁਹਾਨੂੰ ਸਾਰੀ ਆਸਾਇਸ਼ ਦੇਣੀ ਆ। ਜਿਹੜਾ ਤੁਹਾਡਾ ਪਿੱਛੇ ਰਹਿ ਗਿਆ ਨਾ, ਇਹ ਤਾਂ ਰਹਿ ਗਿਆ, ਇਹ ਤਾਂ ਰਹਿ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ ਹੈ। ਤੇ ਉਹੀ ਆ ਜਿਹੜਾ ਅੱਗੇ ਚਲਾ ਗਿਆ, ਅੱਗੇ ਚਲਾ ਗਿਆ ਹੈ। ਤੇ ਇਹੀ ਹੈ ਕਿ ਪੈਸੇ ਨੂੰ ਨਾ ਅੱਗੇ ਹੀ ਟੋਰਨਾ ਚਾਹੀਦਾ। ਬਾਕੀ ਸਰਦੀਆਂ ਦੇ ਦਿਨ ਆ, ਹਰ ਇੱਕ ਨੂੰ, ਯਾਨੀ ਕਿ ਮੈਂ ਕਹਿੰਦਾ ਕਿ ਅਗਰ ਤੁਸੀਂ ਮੁਰਗੀਆਂ ਦਾ ਵੀ ਖੁੱਡਾ ਬਣਾਓ ਨਾ, ਤੇ ਹਾਲੇ ਕਿ ਉਹਨਾਂ ਦੇ ਤਾਂ ਪਰ ਹੁੰਦੇ ਆ, ਉਹਨਾਂ ਨੂੰ ਠੰਡ ਨਹੀਂ ਲੱਗਦੀ, ਪਰ ਲੇਕਿਨ ਸਰਦੀਆਂ 'ਚ ਤੁਸੀਂ ਉਹਨਾਂ ਮੁਰਗੀਆਂ ਦੇ ਵੀ ਖੁੱਡੇ ਬਣਾਉਂਦੇ ਆ, ਕਹਿੰਦੇ ਕਿ ਠੰਡ ਨਾ ਲੱਗਦੀ, ਠੰਡ ਨਾ ਲੱਗਦੀ। ਬੱਕਰੀਆਂ ਦੇ ਵੀ ਕਹਿੰਦੇ ਬੱਕਰੀਆਂ ਨੂੰ ਵੀ ਠੰਡ ਲੱਗਦੀ ਆ। ਤੇ ਬੰਦੇ ਜਿਹੜੇ ਆ ਨਾ, ਉਹ ਅਸ਼ਰਫੁਲ ਮਖਲੂਕਾਤ ਆ, ਉਹਨਾਂ ਦੇ ਤੇ ਕੋਠਿਆਂ ਦਾ ਖਿਆਲ ਹੋਣਾ ਚਾਹੀਦਾ। ਅਸੀਂ, ਮੈਂ ਤੇ ਖਾਲਿਦ ਕੁਛ ਅਰਸਾ ਪਹਿਲੇ ਇੱਧਰ ਗਏ ਦਰਿਆ ਤੇ, ਅਸੀਂ 10 ਘਰ ਐਸੇ ਲੱਭੇ ਨਾ, ਬਲਕਿ 20 ਵੀ ਜਿਨ੍ਹਾਂ ਦੀ ਕੋਈ 20 ਦੇ 20 ਘਰ ਐਸੇ ਸੀ ਵੀ ਜਿਨ੍ਹਾਂ ਦੀ ਕੋਈ ਦੀਵਾਰ ਵੀ ਸਲਾਮਤ ਨਹੀਂ ਸੀ। ਹਾਂਜੀ, ਯਾਨੀ ਕਿ ਕੱਚੇ ਘਰ ਸੀ, ਔਰ ਉਹ ਪਾਣੀ ਨਾਲ ਨਾ ਬਿਲਕੁਲ ਸਾਰੇ ਨਾ ਜਿਹੜੇ ਨਾ ਮੈਦਾਨ ਹੀ ਹੋਏ ਹੋਏ ਸੀ। ਤੇ ਇਸ ਤਰ੍ਹਾਂ ਦੀ ਵੀ ਸੂਰਤ ਹਾਲ ਹੈ ਕਿ ਵੀ ਤੰਬੂ ਲਾਣੇ ਵਾਲੀ ਗੱਲ ਆ, ਹੋਰ ਕੁਝ ਵੀ ਨਹੀਂ ਹੈ। ਤੁਹਾਡੀ ਗੱਲ ਨੂੰ ਵੱਡੀ ਕਰਨ ਦੀ ਇਜਾਜ਼ਤ ਚਾਹਾਂਗਾ ਜੀ। ਜਦੋਂ ਤੁਸੀਂ ਉਦੋਂ ਬਿਮਾਰ ਸੀ, ਤੁਹਾਡੀ ਸਿਹਤ ਨਹੀਂ ਸੀ ਸਹੀ, ਜਦੋਂ ਅਸੀਂ ਉੱਚ ਸ਼ਰੀਫ ਗਏ ਜੀ ਜੀ, ਉੱਥੇ ਰਾਣਾ ਸਾਹਿਬ ਅਸੀਂ ਜਿਹੜੀ ਬਸਤੀ ਗਏ ਸੀ ਨਾ, ਉਹ ਬਹੁਤ ਬੜੀ ਬਸਤੀ ਸੀ, ਇੱਕ ਤੋਂ ਛੋਟੀ ਬਸਤੀ ਨਹੀਂ ਸੀਗੀ। ਉੱਥੇ 50% ਮਕਾਨ ਬਿਲਕੁਲ ਗਾਇਬ ਸਨ ਜੀ,
ਇੱਟਾਂ ਕੱਲੀਆਂ ਦਿਸੀ ਜਾਣ ਮਤਲਬ ਹੈ ਗਾਡਰ ਸਾਨੂੰ ਨਾ ਲੱਭਣ। ਯਕੀਨ ਜਾਣੋ ਕਿ ਅਸੀਂ ਉੱਥੇ ਇੱਕ ਸੀਨ ਕਵਰ ਵੀ ਕੀਤਾ ਸੀ ਜੀ, ਜਿਹਦੇ ਵਿੱਚ ਚਾਹ ਵਾਲਾ ਪਊਆ ਜਿਹਾ ਨਹੀਂ ਹੁੰਦਾ ਜੀ, ਯਾਨੀ ਬੰਦਿਆਂ ਨੂੰ ਇੰਨਾ ਟਾਈਮ ਨਹੀਂ ਮਿਲਿਆ ਕਿ ਘਰ ਦੇ ਵੇਖੋ ਚਾਹ ਪੱਤੀ ਵਾਲਾ ਸਮਾਨ ਹੈ, ਮੋਟਾ ਹੁੰਦਾ, ਜਿਵੇਂ ਆਟਾ ਗੁੰਨਣ ਵਾਲੀ ਕਨਾਲੀ ਹੋ ਗਈ, ਮਤਲਬ ਉਹ ਚੀਜ਼ਾਂ ਵੀ ਬੰਦਾ ਇਹਨਾਂ ਚੀਜ਼ਾਂ ਨੂੰ ਆਪਣੀ ਅੱਖ ਤੋਂ ਤੇ ਹੱਥ ਤੋਂ ਦੂਰ ਨਹੀਂ ਕਰਦਾ ਵੀ ਦਿਹਾੜੀ 'ਚ 3 ਵਾਰੀ ਵਰਤੀਜਣੀਆਂ। ਲੋ ਲੋਕਾਂ ਕੋ ਉਹ ਚੁੱਕਣ ਦਾ ਟਾਈਮ ਨਹੀਂ ਲੱਗਾ, ਯਾਨੀ 50% ਮਕਾਨ ਸਿਰੇ ਤੋਂ ਡਿੱਗ ਹੀ ਪਏ ਆ। ਤੇ ਯਾਨੀ ਕਿ ਮਕਸਦ ਗੱਲ ਕਰਨ ਦਾ ਹੈ ਵੀ ਜਿਹੜੇ ਹੁਣ 50% ਮਕਾਨ ਡਿੱਗ ਪਏ ਨੇ, ਵਾਈ ਰੁੜ ਗਈ ਹੈ, ਉਹ ਬਣ ਤੇ ਜਾਣੇ ਨੇ, ਉਹ ਕਿਸੇ ਨੇ ਬਣਵਾਉਣੇ ਨੇ, ਕਿਸੇ ਨੇ ਭਰਾਵਾਂ ਨੇ ਤਾਮਨ ਕਰਨਾ। ਵੇਖੋ ਅੱਲਾਹ ਤਬਾਰਕ व तआला ਦੀ ਜ਼ਾਤ ਜਿਹੜੀ ਉਹਦੇ ਸ਼ਾਨੇ ਸ਼ਯਾਨ ਨਹੀਂ ਕਿ ਖੁਦ ਜ਼ਮੀਨ ਤੇ ਆਵੇ। ਉਹਦੀ ਸ਼ਾਨ ਇਹ ਹੈ ਕਿ ਤੁਹਾਨੂੰ ਤੌਫੀਕ ਦੇ ਦੇਵੇ ਕਿ ਇਹ ਥੋੜਾ ਸੁਭਾਨ ਅੱਲਾਹ। ਅਗਰ ਤੌਫੀਕ ਹੀ ਨਾ ਦੇਵੇ ਤੇ ਉਹ ਤੁਸੀਂ ਬਦਕਿਸਮਤਾਂ 'ਚ ਸ਼ਾਮਲ ਹੋ ਜਾਂਦੇ ਹੋ। ਤੇ ਮੇਰਾ ਖਿਆਲ ਹੈ ਕਿ ਜਿਹੜੇ ਭਰਾ ਸਾਨੂੰ ਸੁਣ ਰਹੇ ਨੇ, ਅੱਲਾਹ ਤਬਾਰਕ व तआला ਨੇ ਉਹਨਾਂ ਭਰਾਵਾਂ ਨੂੰ ਟਾਈਮ ਦਿੱਤਾ ਵਾ ਜਿਹੜੇ ਇਹ ਸੁਣ ਰਹੇ ਨੇ ਕਿ ਬਈ ਜਿਹੜੇ ਮਕਾਨ ਗਿਰੇ ਨੇ, ਜਾਓ ਜ਼ਾਤੀ ਤੌਰ ਤੇ ਜ਼ਾਤੀ ਹੈਸੀਅਤ 'ਚ ਚਲੇ ਜਾਓ। ਸਾਰੇ ਪਾਕਿਸਤਾਨ ਨੂੰ ਪਤਾ ਕਿ ਸਲਾਬ ਕਿਹੜੀ ਕਿਹੜੀ ਜਗ੍ਹਾ ਤੇ ਆਇਆ, ਮਕਾਨਾਤ ਕਿਹੜੀ ਕਿਹੜੀ ਜਗ੍ਹਾ ਤੇ ਡਿੱਗੇ ਨੇ। ਕੋਈ ਜ਼ਰੂਰਤ ਨਹੀਂ ਕਿ ਕਿਸੇ ਦੇ ਮਗਰ ਲੱਗ ਕੇ, ਯਾਨੀ ਮੇਰੇ ਜਾਂ ਸਰੋਇਆ ਸਾਹਿਬ ਦੇ ਪਿੱਛੇ ਜਾ ਕੇ ਕਰਨਾ ਤਾਂ ਕੱਲੇ ਜਾ ਕੇ ਬਣਾ ਕੇ ਦੇ ਆਓ। ਲੱਭਣ ਵਾਲੀ ਸ਼ੈ ਕੋਈ ਨਹੀਂ, ਕੋਈ ਇਹ ਗਵਾਚੀ ਨਹੀਂ ਸ਼ੈ ਵੀ ਲੱਭਣਾ ਪੈਣਾ ਵੀ ਹੱਕਦਾਰ ਕਿਹੜਾ। ਬਈ ਹੱਕਦਾਰ ਉੱਥੇ ਰੋਡਾਂ ਤੇ ਰੁਲਣ ਰਹੇ ਨੇ, ਪਹੁੰਚਣ ਵਾਲੇ ਬਣੋ, ਤਾਮਨ ਕਰੋ। ਜੇ ਤੁਹਾਡਾ ਇਹ ਗੁਮਾਨ ਹੈ ਕਿ ਸਲਾਬ ਗੁਜ਼ਰ ਗਿਆ ਲੇਕਿਨ ਕੰਮ ਪਾ ਗਿਆ, ਛੱਡਿਆ ਉਹਨੇ ਕੱਖ ਨਹੀਂ, ਮਕਾਨ ਢਾਹ ਗਿਆ, ਉਹਨਾਂ ਲੋਕਾਂ ਦੇ ਜਾ ਕੇ ਮਕਾਨ ਬਣਵਾਓ ਬਈ। ਤੇ ਜ਼ਾਤੀ ਤੌਰ ਤੇ ਜਾ ਸਕਦੇ ਜੀ ਤੁਸੀਂ ਜੀ। ਉਹ ਉਦਣ ਨਾ ਜੀ ਇੱਕ ਘਰ ਦਿਖਾਇਆ, ਮੈਂ ਉਹ ਥਾਂ ਦਾ ਨਾਂ ਨਹੀਂ ਲੈਂਦਾ, ਤੇ ਉਹ ਦੱਸਿਆ ਵੀ ਇਦਾਂ ਬੇਵਾ ਵੀ ਇਹਦੀਆਂ ਧੀਆਂ। ਟੈਲੀਫੋਨ ਆਇਆ ਤੇ ਉਹ ਬੰਦੇ ਨੇ ਕਿਹਾ ਜੀ ਮੈਂ ਉਹ ਘਰ ਬਣਵਾਉਣਾ। ਉਹਨੂੰ ਮੈਂ ਦੱਸੀ ਸਾਰੀ ਥਾਂ ਪਹੁੰਚਾਇਆ ਉੱਥੇ, ਉਹ ਮਾਸ਼ਾਅੱਲਾ ਅੱਧੇ ਨਾਲੋਂ ਬਹੁਤਾ ਘਰ ਬਣਿਆ ਹੈ। ਮਾਸ਼ਾਅੱਲਾ ਬੰਦੇ ਕਰ ਰਹੇ ਆ ਜੀ ਉਹ ਜ਼ਮੀਨ ਤੇ ਜੀ ਜਿਹੜਾ ਘਰ ਬਣਾ ਰਿਹਾ ਨਾ, ਜਿਹੜੀ ਮੈਂ ਤੁਹਾਨੂੰ ਸ਼ੁਰੂ ਚ ਗੱਲ ਕੀਤੀ ਸੀ ਪੈਸੇ ਚੱਲਣ ਵਾਲੀ, ਹਕੀਕਤ ਹੈ ਕਿ ਉਹਦਾ ਅੱਧਾ ਘਰ ਅੱਗੇ ਬਣ ਗਿਆ। ਸੁਭਾਨ ਅੱਲਾਹ। ਕਿਉਂਕਿ ਸੋਹਣਾ ਰੱਬ ਉਹਦਾ ਵਾਅਦਾ ਵੇਖੋ ਕਿ ਅਸੀਂ ਸੋਚ ਸਕਦੇ ਕਿ ਅੱਲਾਹ ਤਾਲਾ ਤੇ ਆਪਣੇ ਵਾਅਦੇ ਦੇ ਖਿਲਾਫ ਨਹੀਂ ਜਾ ਸਕਦੀ ਉਹ ਜ਼ਾਤ। ਸੁਭਾਨ ਹੈ, ਪਾਕ ਹੈ। ਵੇਖੋ ਉਹ ਜਿਹੜਾ ਮਕਾਨ ਉਹਨੇ ਸਰੋਇਆ ਸਾਹਿਬ ਬਣਾਇਆ, ਉਹ ਹਕੀਕਤ ਦੇ ਵਿੱਚ ਉਹਨੇ ਆਪਣਾ ਹੀ ਘਰ ਜੰਨਤ ਚ ਬਣਾ ਲਿਆ। ਮੇਰਾ ਇੱਕ ਈਮਾਨ ਹੈ, ਨਹੀਂ ਸੱਚੀ ਗੱਲ, ਮੈਂ ਕੋਈ ਆਲਮ ਨਹੀਂ, ਕੋਈ ਮੁਫੱਕਰ ਨਹੀਂ, ਕੋਈ ਦਾਨਸ਼ਵਰ ਨਹੀਂ, ਇੱਕ ਆਮ ਆਦਮੀ, ਲੇਕਿਨ ਮੇਰਾ ਦਿਲ ਆਂਦਾ ਕਿ ਹਕੀਕਤ ਚ ਉਹਨੇ ਮਕਾਨ ਅਗਲੇ ਘਰ ਜਿਹੜੇ ਹੈ ਨਾ, ਉਹਨਾਂ ਦਾ ਇਹੀ ਸਿਆਣਪਤ ਹੁੰਦੀ ਹੈ ਕਿ ਜਿੱਥੇ ਉਹਨਾਂ ਨੇ ਜਾਣਾ ਹੁੰਦਾ ਨਾ, ਉੱਥੇ ਇੰਤਜ਼ਾਮਾਂ ਤੋਂ ਪਹਿਲੇ ਕਰ ਜਾਂਦੇ। ਵਾਹ ਵਾਹ। ਤੇ ਇਦਾਂ ਜੀ ਕੋਈ ਉੱਥੇ ਅਸੀਂ ਟੈਲੀਫੋਨ ਨੰਬਰ ਵੀ ਲੋਕਾਂ ਦੇ ਬੋਲਾਂਗੇ। ਕੋਈ ਬੰਦਾ ਆਪਣੇ ਤਾਈਂ ਕਿਸੇ ਬੇਵਾ ਕੋ ਪਹੁੰਚਣਾ ਚਾਹੁੰਦਾ ਹੋਵੇ, ਉਹਨਾਂ ਦਾ ਘਰ-ਬਾਰ ਜਾਂ ਕਿਸੇ ਧੀ ਧਿਆਣੀ ਦਾ ਵਿਆਹ ਕਰਨਾ ਚਾਹੁੰਦਾ ਹੋਵੇ, ਅਸੀਂ ਉੱਥੇ ਨਿਸ਼ਾਨਦੇਹੀ ਕਰਦੇ ਰਵਾਂਗੇ ਜਿਵੇਂ ਅੱਗੇ ਕਰਦੇ ਰਹੇ ਹਾਂ। ਤੇ ਚਾਚਾ ਬੂਟਾ ਜੀ, ਚਾਚਾ ਬੂਟਾ ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇਵੇ ਜੀ, ਤੇ ਸਾਡੇ ਨਾਲ ਹੈ ਜੀ। ਤੇ ਰਾਣਾ ਸਾਹਿਬ ਨੇ ਵਿੱਚੋਂ ਤੁਹਾਨੂੰ ਪਤਾ ਉਹ ਸਫ਼ਰ ਬਹੁਤਾ ਲਗਾਤਾਰ ਸਫ਼ਰ ਨਹੀਂ ਕਰ ਸਕਦੇ, ਪਰ ਰੱਬ ਸਿਹਤ ਤੰਦਰੁਸਤੀ ਦੇਵੇ। ਚਾਚਾ ਬੂਟਾ ਸਾਡੇ ਨਾਲ ਰਿਹਾ। ਅਸਲ ਕੰਮ ਹੁੰਦੇ ਜੀ ਤੌਫੀਕ ਨਾਲ, ਜਿਹਨੂੰ ਅੱਲਾ ਤੌਫੀਕ ਦੇਵੇ। ਆਮੀਨ ਆਮੀਨ। ਤੁਸੀਂ ਕਹਿੰਦੇ ਨਹੀਂ ਕਿ ਫਲਾਣੇ ਨਹੀਂ ਕੀਤਾ, ਉਹਨੇ ਨਹੀਂ ਕੀਤਾ, ਇਹ ਨਹੀਂ ਕੀਤਾ। ਕਰੋੜਾਂ ਪਤੀ ਲੋਕ ਪਏ ਆ, ਲੇਕਿਨ ਹੱਜ ਕਿਸੇ ਦੇ ਨਸੀਬ 'ਚ ਹੁੰਦਾ। ਜਾਂਦਾ ਉਹ ਜਿਹਨੂੰ ਉਹ ਬੁਲਾਉਂਦਾ ਹੈ। ਸੁਭਾਨ ਅੱਲਾਹ। ਜਾਂਦਾ ਉਹ ਆ ਜਿਹਨੂੰ ਉਹ ਬੁਲਾਉਂਦਾ, ਜਿੰਦਾ ਦਿਲ ਹੀ ਕਾਲਾ ਹੋ ਗਿਆ, ਉਹਨੇ ਕੀ ਜਾਣਾ, ਉਹਨੂੰ ਪੈਸੇ ਨਾਲ ਦੁਨੀਆ ਨਾਲ ਹੀ ਆ, ਉਹਨੂੰ ਉਧਰ ਦੀ ਉਹਨੂੰ ਹੈ ਨਹੀਂ। ਹਾਂਜੀ, ਸਾਡੀ ਇਹ ਦੁਆ ਹੈ ਕਿ ਅੱਲਾਹ ਤਾਲਾ ਸਾਰਿਆਂ ਨੂੰ ਖਿਦਮਤ ਕਰਨ ਦੀ ਤੌਫੀਕ ਦੇਵੇ। ਆਮੀਨ। ਤੇ ਇਹ ਜੀ ਅੱਜ ਸਾਡੇ ਨਾਲ ਹੈ ਆ ਜਿਹੜੀ ਟੀਮ ਤੁਸੀਂ ਦੇਖ ਰਹੇ ਆ, ਸਾਰੀ ਜਾ ਰਹੀ ਹੈ ਜੀ। ਰਾਣਾ ਸਾਹਿਬ ਵੀ ਸਾਡੇ ਨਾਲ ਜਾ ਰਹੇ ਆ, ਤੇ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਵੀ ਬੜੇ ਆ ਵੀ ਇਹ ਮਿਸਤਰੀ ਵੀ ਲੱਗੇ ਆ, ਫਿਰ ਵੀ ਟਾਈਮ ਕੱਢ ਕੇ ਆਪ ਦਾ ਕੰਮ ਛੱਡ ਕੇ, ਚਾਚਾ ਬੂਟਾ ਵੀ, ਰਾਣਾ ਸਾਹਿਬ ਵੀ, ਤੇ ਜ਼ੁਬੈਰ ਕੰਬੋ ਸਾਹਿਬ ਇੰਨਾ ਸਫ਼ਰ ਕਰਕੇ ਆਪ ਦਾ ਕੰਮ ਛੱਡ ਕੇ, ਬੱਕਰੀਆਂ ਦਾ ਫਾਰਮ ਸੁਣਨਾ ਛੱਡ ਕੇ, ਤੇ ਅੱਲਾ ਦੀ ਰਾਹ ਦੇ ਵਿੱਚ ਸਾਰੇ ਆਏ। ਅੱਲਾਹ ਤਾਲਾ ਇਹਨਾਂ ਦਾ ਆਣਾ ਕਬੂਲ ਕਰੇ। ਤੇ ਇੱਧਰ ਜੀ ਅਸੀਂ ਤੁਹਾਨੂੰ ਦਿਖਾਉਂਦੇ ਆ ਬਈ ਦਾਣੇ ਭੁੰਨ ਰਹੇ ਆ ਤੇ ਰੌਣਕ ਲੱਗੀ ਹੈ। ਇੱਧਰ ਨੂੰ ਦਿਖਾ ਦਿਓ ਜੀ। ਹਾਂਜੀ ਹਾਂਜੀ, ਵਾਹ ਬਈ ਵਾਹ, ਦਾਣੇ ਭੁੰਨ ਹੋ ਰਹੇ ਜੀ। ਹਾਂਜੀ ਮੋਨਿਦ, ਅੱਛਾ ਅਸੀਂ ਨਾ ਜੀ ਸਫ਼ਰ ਤੇ ਜਾਣਾ, ਅਸੀਂ ਸੋਚਿਆ ਵੀ ਉੱਥੇ ਰਾਹ ਦੇ ਵਿੱਚ ਉੱਥੇ ਭੁੱਖ ਲੱਗੇ ਨਾ। ਅੱਗੇ ਤਾਂ ਅਸੀਂ ਛੋਲੇ ਲੈ ਕੇ ਗਏ ਸੀ, ਹੁਣ ਮੱਕੀ ਆ, ਆਮ ਘਰ ਦੀ ਮੱਕੀ ਆ, ਡਿੱਗੀ ਹੋਈ ਆ, ਤੇ ਅਸੀਂ ਕਿਹਾ ਵੀ ਚਲੋ ਨਾ ਆ ਛੋਲੇ ਭੁੰਨ ਕੇ ਲੈ ਜਾਂਦੇ ਆ। ਵਿੱਚੋਂ ਅੱਧਿਆਂ ਨੂੰ ਗੁੜ ਲਾ ਲਾਂਗੇ, ਅੱਧੇ ਕਿ ਇਦਾਂ ਹੀ ਰੱਖ ਲਾਂਗੇ ਸੁੱਕੇ, ਤੇ ਆਪਦੇ ਚੱਬਦੇ ਜਾਵਾਂਗੇ ਰਾਹ ਦੇ ਵਿੱਚ, ਜਿੱਥੇ ਦਿਲ ਕਰੇ ਆਪਣੇ ਛੋਲੇ ਦਾਣੇ ਕੱਢ ਕੇ ਚੱਬ ਲੈ। ਤੇ ਉਹ ਬੈਠੇ ਜੀ, ਹਾਂ ਪਿਛਲੀ ਵਾਰੀ ਉਹ ਫਿਰ ਰਾਹ ਦੇ ਵਿੱਚ ਸ਼ਾਮਾਂ ਮਹਿੰਗੀਆਂ ਦਿੰਦੇ, ਦੁੱਗਣੇ ਪੈਸੇ ਮੰਗਦੇ ਆ, ਜੋ ਉਹਨਾਂ ਦਾ ਦਿਲ ਕਰਦਾ ਉਹਨੇ ਪੈਸੇ ਮੰਗੀ ਜਾਂਦੇ। ਉਸਮਾਨ ਸਾਹਿਬ ਜੀ, ਰੋ ਉਸਮਾਨ ਸਾਹਿਬ, ਅਸੀਂ ਇਹਨਾਂ ਦਾ ਸ਼ੁਕਰਗੁਜ਼ਾਰ ਆ। ਰਾਣਾ ਖਾਲਿਦ ਨੰਬਰਦਾਰ ਸਾਹਿਬ ਵੀ ਖਸੂਸੀ ਤੌਰ ਤੇ ਜੀ ਇਹ ਵੀ ਸਾਡੇ ਨਾਲ ਚੱਲੇ ਆ, ਤੇ ਗੱਲਬਾਤ ਕਰਦੇ ਇਹਨਾਂ ਨਾਲ। ਸ਼ਾਹ ਸਰੋਇਆ ਸਾਹਿਬ ਆ ਜਾਓ।
ਹਾਂਜੀ ਉਸਮਾਨ ਸਾਹਿਬ, ਆਪਾਂ ਦੁਬਾਰਾ ਆਪਣੇ ਚੱਲੇ ਆ ਸਫ਼ਰ ਤੇ। ਬੜੀ ਜੀ ਇੱਕ ਅੱਗੇ ਵੀ ਗੱਲ ਹੋਈ ਸੀਗੀ ਕਿ ਨਾ ਹੈ ਤਾਂ ਇੱਕ ਮੁਸ਼ਕਲ ਟਾਈਮ ਆ, ਇੱਕ ਆਜ਼ਮਾਇਸ਼ ਦਾ ਟਾਈਮ ਆ, ਲੇਕਿਨ ਐਸਾ ਆਜ਼ਮਾਇਸ਼ ਦਾ ਤੇ ਪਰੇਸ਼ਾਨੀ ਦਾ ਐਸਾ ਟਾਈਮ ਆ ਜਿਸ ਦੇ ਜਾਂਦਿਆਂ ਇੱਕ ਖੁਸ਼ੀ ਵੀ ਮਹਿਸੂਸ ਹੁੰਦੀ ਆ। ਉਹ ਕਿਵੇਂ ਕਿ ਉਹ ਮਦਦ ਦਾ ਜਿਹੜਾ ਇੱਕ ਜਜ਼ਬਾ, ਇੱਕ ਅਹਿਸਾਸ ਆ, ਉਹਦੇ ਨਾਲ ਅੰਦਰੋਂ ਜਿਹੜਾ ਸਕੂਨ ਮਿਲਦਾ ਕਿਸੇ ਨਾਲ ਮੁਸ਼ਕਲ ਟਾਈਮ ਦੇ ਨਾਲ ਖਲੋਣ ਦਾ, ਉਹਦਾ ਨੇਮੁਲ ਬਦਲ ਕੋਈ ਨਹੀਂ। ਤੇ ਇਸ ਟਾਈਮ ਅਲਹਮਦੁਲਿਲਾ ਸਮਾਨ ਸਾਰਾ ਅਸੀਂ ਕਰਕੇ ਤੇ ਹੁਣ ਜਾਣ ਦੀ ਪੂਰੀ ਇੱਕ ਸਾਨੂੰ ਚਾਅ ਚੜਿਆ ਕਿ ਅਸੀਂ ਉਹ ਭਰਾਵਾਂ ਦੀ ਭੈਣਾਂ ਦੀ ਹੈਲਪ ਕਰਨ ਵਾਸਤੇ ਅਸੀਂ ਜਾ ਰਹੇ ਹਾਂ। ਤੇ ਬਾਕੀ ਕੰਮ ਤਾਂ ਫਿਰ ਚੱਲਦੇ ਰਹਿੰਦੇ ਆ, ਆਪਣੀ ਡਿਊਟੀਆਂ ਵੀ ਚੱਲਦੀਆਂ ਰਹਿੰਦੀਆਂ, ਆਪਣੇ ਜ਼ਾਤੀ ਕੰਮ ਵੀ ਚੱਲਦੇ ਰਹਿੰਦੇ। ਇਹ ਕੰਮਾਂ ਚੋਂ ਜਦੋਂ ਟਾਈਮ ਕੱਢ ਕੇ ਇਸ ਤਰ੍ਹਾਂ ਦੇ ਕੰਮ ਵਾਸਤੇ ਜਾਂਦੇ ਨਾ ਬੰਦੇ, ਛੁੱਟੀਆਂ ਆਉਂਦੀਆਂ, ਕੋਈ ਮਤਲਬ ਸੈਰ ਵਾਸਤੇ ਵੀ ਚਲੇ ਜਾਂਦੇ ਆ, ਕੋਈ ਮਰੀ ਚਲੇ ਜਾਂਦੇ ਆ, ਕੋਈ ਹੋਰ ਪਾਸੇ ਰਿਸ਼ਤੇਦਾਰਾਂ ਚਲੇ ਜਾਂਦੇ, ਇਹ ਵੀ ਸਾਡੇ ਰਿਸ਼ਤੇਦਾਰ ਹੀ ਆ। ਬਿਲਕੁਲ ਇਹ ਲੱਗਦੇ ਆ ਸਾਡੇ ਇਸ ਮੁਸ਼ਕਲ ਟਾਈਮ 'ਚ ਅਸੀਂ ਇਹਨਾਂ ਦੇ ਨਾਲ ਵੀ ਇਨਸ਼ਾ ਅੱਲਾਹ ਤਾਲਾ ਉਵੇਂ ਹੀ ਖਲੋਣਾ ਜਿਵੇਂ ਖਲੋਣ ਦਾ ਹੱਕ ਆ। ਤੇ ਜੀ ਖਾਲਦ ਸਾਹਿਬ ਬੰਦੇ ਉਮਰੇ ਤੇ ਵੀ ਚਲੇ ਜਾਂਦੇ ਬੰਦੇ ਉਮਰੇ ਤੇ ਇਹ ਅੱਛੀ ਗੱਲ ਹੈ ਜੀ। ਬੜੀ ਜਦੋਂ ਨਾ ਜੀ ਪਿਛਲੀ ਵਾਰੀ ਅਸੀਂ ਰੋਸਮਾਨ ਸਾਹਿਬ ਤੇ ਸਾਡੇ ਨਾਲ ਸੀਗੇ, ਮੋਢੇ ਨਾਲ ਮੋਢਾ ਲਾਇਆ ਸੀ ਪੂਰੇ ਸਫ਼ਰ ਦੇ ਵਿੱਚ ਨਾਲ ਸੀ, ਜਿਵੇਂ ਬਾਕੀ ਸਾਡੇ ਸਾਰੇ ਬੇਲੀ ਨਾਲ ਸੀ। ਖਾਲਦ ਸਾਹਿਬ ਜੀ ਉਦੋਂ ਉਮਰੇ ਤੇ ਸੀ, ਅੱਲਾਹ ਤਾਲਾ ਕਬੂਲ ਕਰੇ, ਤੇ ਬੜੀ ਹਿੰਮਤ ਕੀਤੀ, ਉੱਥੇ ਪੂਰਾ ਮਹੀਨਾ ਰਹਿ ਕੇ ਆਏ ਜੀ। ਤੇ ਹੁਣ ਇਹ ਆ ਗਏ, ਹੁਣ ਸਾਡੇ ਨਾਲ ਜੀ। ਬਿਸਮਿਲ੍ਲਾ। ਹਾਂਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ। ਬਿਲਕੁਲ ਜੀ, ਉਮਰੇ ਤੇ ਰਹੇ ਆ ਵੀ ਤੁਹਾਡੇ ਨਾਲ ਹੀ ਰਹੇ ਆ। ਬੇਸ਼ੱਕ ਜੀ। ਅੱਛਾ, ਉਮਰੇ ਦੀ ਦੋਹਰੀ ਮੁਬਾਰਕਬਾਦ ਆ। ਉਹ ਕਿਦਾਂ ਵੀ ਤੂੰ ਆਪਣੀ ਮਾਂ ਨਾਲ ਗਿਆ? ਹਾਂ, ਇਹ ਤਾਂ 2 ਉਮਰੇ ਆ ਜੀ। ਇਹ ਦੋ ਉਮਰੇ ਆ। ਹਾਂਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤੇ ਉੱਥੇ ਵੀ ਜੀ ਦੁਆਵਾਂ 'ਚ ਨਾਲ ਹੀ ਸੀਗੇ। ਤੇ ਉਸ ਤੋਂ ਬਾਅਦ ਇੱਥੇ ਆਏ ਆ, ਇੱਥੇ ਆ ਕੇ ਤੁਹਾਡਾ ਕੰਮ ਦੇਖਿਆ, ਫਿਰ ਤੁਹਾਡਾ ਕਾਹਦਾ ਆਪਣਾ ਦੇਖਿਆ? ਆਹੋ ਨਹੀਂ, ਬੜੀ ਖੁਸ਼ੀ ਹੋਈ, ਬੜਾ ਦਿਲ ਨਾ ਰੂਹ ਰਾਜੀ ਹੋਈ ਵੀ ਕੰਮ ਦੇਖ ਕੇ। ਫਿਰ ਹੁਣ ਜਿਹੜਾ ਕੰਮ ਆ ਨਾ ਜੀ, ਇਹਦੇ ਵਰਗੀ ਨੇਕੀ ਕੋਈ ਨਹੀਂ। ਕਿਸੇ ਦੇ ਤਨ ਦੇ ਉੱਤੇ ਤੁਸੀਂ ਕੱਪੜਾ ਪਾ ਦੇਣਾ। ਦੇਖੋ ਜੀ, ਇਸ ਟਾਈਮ ਪਤਾ ਨਹੀਂ ਕਿਹੜੇ ਹਾਲਾਤ ਦੇ, ਇੱਥੇ ਨਹੀਂ ਬੈਠਿਆ ਜਾਂਦਾ। ਜੇ ਤੂੰ ਸੱਚੀ ਪੁੱਛੇ, ਰਾਤ ਨੂੰ ਤਰੇਲ ਪੈਂਦੀ ਆ, ਇੱਥੇ ਨਹੀਂ ਬੈਠਿਆ ਜਾਂਦਾ। ਤੇ ਨਾਲੇ ਫਿਰ ਰੌ ਸਾਹਿਬ ਇੱਕ ਗੱਲ ਕਰਦੇ ਸੀਗੇ ਵੀ ਸਕੂਨ ਵਾਲੀ। ਮੈਂ ਕਹਿੰਦਾ ਸਭ ਤੋਂ ਔਖਾ ਕੰਮ ਨਾ ਦੁਨੀਆ ਦੇ ਵਿੱਚ ਉਹ ਦੁਆ ਲੈਣਾ। ਕਿਸੇ ਬੰਦੇ ਕੋਲੋਂ ਨਾ ਦੁਆ ਲੈਣਾ, ਕਹਿ ਕੇ ਮੈਂ ਤੈਨੂੰ ਕਹਾਂ ਦੁਆ ਕਰਵਾ ਲੈਂਦੇ ਆ, ਲੇਕਿਨ ਲੈਣਾ ਜਿਹੜਾ ਨਾ ਲੈਣੀ ਬੜੀ ਔਖੀ ਆ। ਤੇ ਜਿਹੜੀ ਆ ਇਹ ਜਦੋਂ ਬੰਦਾ ਕਿਸੇ ਦੀ ਕਿਸੇ ਤਰ੍ਹਾਂ ਮਦਦ, ਬੰਦਾ ਅੱਲਾਹ ਪਾਕ ਬੰਦੇ ਨੂੰ ਉਤਲੇ ਹੱਥ 'ਚ ਹੀ ਰੱਖੇ, ਤੇ ਬੰਦਾ ਜਦੋਂ ਮਦਦ ਕਰਦਾ ਜਿਹੜਾ ਉਹ ਦਿਲੀ ਸਕੂਨ ਮਿਲਦਾ ਨਾ, ਉਹ ਹੋਰ ਕਿਸੇ ਦੁਨੀਆ ਦੇ ਕੰਮ ਦੇ ਵਿੱਚ ਕੋਈ ਨਹੀਂ। ਬੇਸ਼ੱਕ। ਤੇ ਅੱਲਾਹ ਪਾਕ ਜੀ, ਅਸੀਂ ਤਾਂ ਖਸੂਸੀ ਤੌਰ ਤੇ ਜੀ ਤੁਹਾਨੂੰ ਮੁਬਾਰਕ ਵੀ ਦਿੰਦੇ ਆ ਵੀ ਜਿਹੜਾ ਤੁਸੀਂ ਇਹਦੇ ਵਿੱਚ ਜਿਵੇਂ ਤੁਸੀਂ ਲੱਗੇ ਰਹੇ ਆ ਨਾ, ਇਹ ਨੇਕ ਕੰਮ ਦੇ ਵਿੱਚ ਅੱਲਾਹ ਪਾਕ ਨੇ ਤੁਹਾਨੂੰ ਤੌਫੀਕ ਦਿੱਤੀ, ਲੋਕਾਂ ਨੂੰ ਤੁਹਾਡੇ ਕੋਲ ਭੇਜਿਆ ਹੈ। ਤੇ ਦੇਖੋ ਕਿਸ ਤਰ੍ਹਾਂ ਕਰਕੇ ਸਾਰਾ ਨਿਜ਼ਾਮ ਚੱਲਿਆ। ਤੇ ਆਹ ਕੰਮ ਬੜਾ ਸਰੋਇਆ ਸਾਹਿਬ ਬੜਾ ਪਸੰਦ ਆਇਆ ਤੇ ਬਹੁਤ ਚੰਗਾ ਲੱਗਾ। ਇਹ ਸ਼ੇਰ ਹੈ ਇੱਕ, ਅਕੇਲਾ ਹੀ ਚਲਾ ਥਾ ਜਾनिबे मंजिल, अकेला ही चला था जानिबे मंजिल, ਲੋਕ ਮਿਲਤੇ ਗਏ ਕਾਰਵਾਂ ਬਣਤਾ ਗਿਆ। ਜਦੋਂ ਕਿਸੇ ਨੇਕ ਕੰਮ ਦਾ ਇਰਾਦਾ ਕਰਕੇ ਬੰਦਾ ਕੋਸ਼ਿਸ਼ ਸ਼ੁਰੂ ਕਰ ਦਿੰਦਾ ਤੇ ਉਹ ਦੋਸਤ ਵੀ ਮਿਲ ਜਾਂਦੇ ਆ, ਉਹਦਾ ਸਾਥ ਬਣਨ ਵਾਲੇ ਜਿਹੜੇ ਸਾਰੇ ਸਾਥੀ ਵੀ ਮਿਲ ਜਾਂਦੇ ਆ, ਉਹਦੇ ਰਾਹ ਵੀ ਨਿਕਲਦੇ ਆ। ਇਹ ਨਾ ਖਾਲਦ ਸਾਹਿਬ ਤੇ ਉਸਮਾਨ ਸਾਹਿਬ, ਮੈਂ ਇੱਕ ਗੱਲ ਕਰਦਾ ਵੀ ਇਹ ਜਿਹੜੀ ਟੀਮ ਮੈਂ ਇੱਥੇ ਮੈਂ ਦਿਖਾ ਰਿਹਾ, ਉਹ ਤਾਂ ਹੈ ਅਸੀਂ ਦਿਖਾ ਸਕਦੇ ਹਾਂ। ਖਾਲਦ ਸਾਹਿਬ ਦਿਖਾਤਾ, ਉਸਮਾਨ ਸਾਹਿਬ ਦਿਖਾਤੇ, ਬਹੁਤ ਸਾਰੀ ਸਾਡੀ ਟੀਮ ਐਸੀ ਹੈ ਜਿਹੜੀ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ। ਕੋਈ ਸ਼ੱਕ ਨਹੀਂ, ਐਵੇਂ ਹੀ ਆ। ਕੋਈ ਕਿਤੇ ਬੈਠਿਆ, ਉਹ ਅਸੀਂ ਜੁੜੇ ਹੋਏ ਇਦਾਂ ਨਾਲ। ਤੇ ਅੱਲਾਹ ਤਾਲਾ ਇਦਾਂ ਹੀ ਇੱਕ ਟੀਮ ਬਣਾ ਕੇ ਇਹ ਜਿਹੜੀ ਅਮਾਨਤ ਆ ਵੀ ਖੈਰੀ ਸਲਾਮਤੀ, ਇਹ ਅਮਾਨਤਦਾਰਾਂ ਤੱਕ ਅਸੀਂ ਪਹੁੰਚਾ ਦਈਏ। ਸ਼ਾਹ ਸਰੋਇਆ ਸਾਹਿਬ ਆਜੋ ਤੁਸੀਂ ਵੀ। ਜੀ ਜਨਾਬ, ਆਜੋ ਇੱਥੇ ਆਜੋ ਇੱਧਰ ਨੂੰ। ਤੇ ਸਰੋਇਆ ਸਾਹਿਬ ਜੀ ਕਰੋ ਗੱਲਬਾਤ। ਮੈਂ ਕਿਹਾ ਜੀ ਇੱਕ ਜ਼ਿਮੀਦਾਰ ਆ ਜੀ ਸ਼ਾਹ ਸਰੋਇਆ, ਜਿਵੇਂ ਸਬਜ਼ੀਆਂ ਆਪਣੀਆਂ ਧੀਆਂ ਪੁੱਤਰਾਂ ਤਰ੍ਹਾਂ ਪਿਆਰੀਆਂ ਹੁੰਦੀਆਂ, ਤੇ ਸਲਾਬ ਦੀ ਜਿਹੜੀ ਅਸੀਂ ਸਾਡੀ ਟੀਮ ਦਾ ਹਿੱਸਾ ਵੀ ਆ ਸ਼ਾਹ ਸਰੋਇਆ ਸਾਹਿਬ, ਅੱਲਾਹ ਤਾਲਾ ਇਹਨਾਂ ਦਾ ਹਿੱਸਾ ਵੀ ਕਬੂਲ ਕਰੇ। ਉੱਥੇ ਨਾ ਜੀ ਤੁਸੀਂ ਤਾਂ ਨਹੀਂ ਗਏ, ਉੱਥੇ ਅਸੀਂ ਗਏ ਆ। ਤੇ ਉੱਥੇ ਹੁਣ ਜਿਵੇਂ ਫਸਲਾਂ ਦਾ ਉੱਥੇ ਨੁਕਸਾਨ ਬੜਾ, ਹੁਣ ਜਿਹੜਾ ਮਾੜਾ ਮੋਟਾ ਤਾਂ ਚਲੋ ਅਸੀਂ ਕਰੀ ਜਾਂਦੇ ਹਾਂ, ਫਸਲਾਂ ਦਾ ਤੁਸੀਂ ਕੋਈ ਐਸਾ ਸੁਨੇਹਾ ਦੇ ਸਕਦੇ ਆ ਵੀ ਸਾਡੀ ਸਰਕਾਰ ਨੂੰ ਵੀ ਜਾਂ ਉਹਨਾਂ ਦਾ ਕੋਈ ਬੰਦੋਬਸਤ ਹੋਵੇ ਜਿਨ੍ਹਾਂ ਦੀ ਫਸਲਾਂ ਖਰਾਬ ਹੋਈਆਂ, ਜ਼ਿਮੀਦਾਰ ਬਣ ਕੇ? ਉਹ ਤਾਂ ਜੀ ਜਿਹੜਾ
ਜਿਹੜਾ ਫਸਲਾਂ ਦਾ ਨੁਕਸਾਨ ਹੈ ਨਾ, ਉਹ ਜਿਹੜਾ ਘਰੇਲੂ ਨੁਕਸਾਨ ਹੋਇਆ ਉਸ ਤੋਂ ਵੀ ਜ਼ਿਆਦਾ ਨੁਕਸਾਨ ਹੈ। ਉਸ ਤੋਂ ਵੀ ਵੱਡਾ ਨੁਕਸਾਨ ਉਹ ਤਾਂ ਏਕੜਾਂ ਦੇ ਵਿੱਚ ਨੁਕਸਾਨ ਹੋਇਆ ਲੋਕਾਂ ਦਾ, ਹਜ਼ਾਰਾਂ ਦੇ ਵਿੱਚ ਹਜ਼ਾਰਾਂ ਦੇ ਵਿੱਚ ਹੋਇਆ। ਤੇ ਉਹ ਜਿੰਨੀ ਵੀ ਗਵਰਨਮੈਂਟ ਸਬਸਿਡੀ ਦੇਵੇ ਉਨੀ ਥੋੜੀ ਹੈ, ਉਹ ਨਹੀਂ ਥੋੜੀ, ਇਹ ਦੇਣੀ ਪੈਣੀ ਹੈ। ਉਹ ਦੇਣੀ ਚਾਹੀਦੀ ਹੈ, ਗਵਰਨਮੈਂਟ ਨੂੰ ਸਪੋਰਟ ਕਰਨਾ ਚਾਹੀਦਾ ਤਾਂ ਕਿ ਜ਼ਿਮੀਂਦਾਰ ਦੁਬਾਰਾ ਉੱਠ ਪਵੇ। ਜਿਹੜੀ ਗੰਦਮ ਦਾ ਟਾਈਮ ਆ ਰਿਹਾ, ਤਾਂ ਕਿ ਗੰਦਮ ਜਿਹੜੇ ਇਲਾਕਿਆਂ 'ਚ ਕੋਈ ਪਾਣੀ ਖੁਸ਼ਕ ਹੋ ਗਿਆ, ਉੱਥੇ ਨਾ ਕੁਛ ਇੱਕ ਚੀਜ਼ ਹੋਣੀ ਹੈ ਤਾਂ ਗੰਦਮ ਕਾਸ਼ਤ ਕਰ ਸਕਦੇ ਆ ਨਾ। ਕੋਈ ਮਕਈ ਦਾ ਗੰਦਮ ਦਾ ਬੀਜ ਹੋਏਗਾ, ਕੋਈ ਖਾਦ ਹੋਏਗੀ। ਅੱਵਲ ਤਾਂ ਜ਼ਮੀਨ ਪੱਧਰੀ ਕਰਨ ਨੂੰ ਪਹਿਲਾਂ ਖਰਚਾ ਬੜਾ ਹੋ ਖਰਚਾ ਹੋ ਜਾਣਾ। ਤੇ ਇਹ ਗਵਰਨਮੈਂਟ ਨੂੰ ਸਬਸਿਡੀ ਦੇਣੀ ਚਾਹੀਦੀ ਹੈ, ਔਰ ਅੱਛੀ, ਇਹ ਨਹੀਂ 1000 2000 ਹਾਂਜੀ ਅੱਛੀ ਦੇਣੀ ਚਾਹੀਦੀ ਹੈ ਤਾਂ ਕਿ ਉਹਨੂੰ ਫਾਇਦਾ ਵੀ ਹੋਵੇ ਜ਼ਿਮੀਂਦਾਰ ਦਾ। ਫਾਇਦਾ ਹੋਵੇ, ਕਿਉਂਕਿ ਉਹਨਾਂ ਦੇ ਖੇਤ ਦੁਬਾਰਾ ਗੱਡਣ ਤੇ ਬਹੁਤ ਖਰਚਾ ਨਾ। ਸਮਾਜ ਸਾਹਿਬ ਕੀ ਗੱਲ ਕਰ ਰਾਣਾ ਸਾਹਿਬ ਨੇ ਨਾ ਅਗਲੇ ਦਿਨ ਦੱਸਿਆ ਕਿ ਸਾਰਿਆਂ ਨੂੰ ਪਤਾ ਕਿ ਮਕਈ ਦਾ ਅਗਰ ਕਿੱਲਾ 2 ਲੱਖ ਦਾ ਵੀ ਲਾਈਏ ਨਾ, ਹੁਣ ਰੇਟ ਹਾਲਾਂਕਿ ਜ਼ਿਆਦਾ, ਮਤਲਬ ਉਸ ਹਿਸਾਬ ਖਰਚਾ ਵੀ ਬਹੁਤਾ ਹੋਇਆ, 2 ਲੱਖ ਦਾ ਵੀ ਕਿੱਲਾ ਲਾਈਏ ਤੇ ਇੱਕ ਮਰਬਾ 50 ਲੱਖ ਰੁਪਏ ਦਾ ਨੁਕਸਾਨ ਬਣਦਾ। ਬੱਲੇ ਬੱਲੇ ਬੱਲੇ। ਠੀਕ ਆ, ਇਹ ਅਸੀਂ ਆਪਣੇ ਦਰਿਆਈ ਇਲਾਕੇ ਦੇ ਨੇੜੇ ਤੇੜੇ ਜਿੰਨੀ ਮਕਈ ਲੱਗੀ ਸਾਰੀ ਡੁੱਬਦੀ ਦੇਖੀ। ਇੱਕ ਮਤਲਬ ਆਪਣਾ ਪਿੰਡ ਹੀ ਆ 125 ਮਰਬਿਆਂ ਚ, ਤੇ ਕਰੋੜਾਂ ਰੁਪਏ ਦਾ ਨੁਕਸਾਨ ਇੱਕ ਪਿੰਡ ਦਾ ਬਣਦਾ, ਜ਼ਰਈ ਨੁਕਸਾਨ ਸਿਰਫ। ਬਾਕੀ ਸਮਾਨ ਸਾਜ਼ੋ ਸਮਾਨ ਸਾਰਾ, ਰਹਾਇਸ਼ਾਂ, ਘਰ, ਇਹ ਇੱਕ ਵੱਖਰੀ ਗੱਲ ਆ। ਜਿਵੇਂ ਸ਼ਾਹ ਸਾਹਿਬ ਨੇ ਗੱਲ ਕੀਤੀ ਨਾ ਕਿ ਖੇਤਾਂ ਦਾ ਨੁਕਸਾਨ ਜ਼ਿਆਦਾ, ਜਿਵੇਂ ਟਨਲ ਦਾ ਕੰਮ ਆ ਤੁਹਾਡਾ ਜੀ, ਅਸੀਂ ਦੇਖਿਆ ਕਿ ਟਨਲ ਦੇ ਸਿਰਫ ਨਾ ਕੋਈ ਆ ਬਾਂਸ ਜੇ ਪਾਸੇ ਬਿੰਗੇ ਟੇਡੇ ਜੇ ਕੋਈ ਰਹਿ ਗਏ ਤੇ ਖੜੇ, ਬਾਕੀ ਹਰ ਸ਼ੈ ਉਹਨਾਂ ਦੀ ਰੁੜਦੀ ਦੇਖੀ। ਕਮਾਲੀਆ ਬੈਲਟ ਵਿੱਚ ਬਹੁਤ ਨੁਕਸਾਨ ਹੋਇਆ। ਕਮਾਲੀਆ ਬੈਲਟ ਹੋ ਗਿਆ, ਉਧਰ ਮੁਜ਼ੱਫਰਗੜ੍ਹ ਤੋਂ ਅਗਲੇ ਪਾਸੇ ਵੀ ਉਹ ਫਾਰਮ ਜਿਨ੍ਹਾਂ ਨੇ ਤਾਨ ਹੁੰਦੀ ਆ, ਲੋਧਰਾਂ ਦੀ ਸਾਈਡ ਦਾ ਲੱਗਦੀ ਜਨੂਬੀ ਪੰਜਾਬ 'ਚ, ਉਹ ਅਸੀਂ ਡੁੱਬੀ ਦੇ ਹਾਂ ਉਹ ਅਸਲ ਵਿੱਚ ਸਾਰੀ ਬੈਲਟ ਹੀ ਉਹ ਲੱਗਦੀ ਆ। ਉਹ ਇਸ ਤਰ੍ਹਾਂ ਨੁਕਸਾਨ ਇੱਕ ਇੱਕ ਕਿੱਲੇ 'ਚ 10-10 15-15 ਲੱਖ ਦੀ ਇਨਵੈਸਟਮੈਂਟ ਆ। ਦਾ ਬੀਜ ਤੇ 1 ਲੱਖ ਰੁਪਏ ਦਾ ਬੀਜ ਏਕੜ ਦਾ, ਉਹ ਜਿਹੜੀ ਤਾਨ ਲੱਗਦੀ, ਤਾਂ ਲੱਗਦੀ ਬਾਕੀ ਸਟਰਕਚਰ ਲੈਦਾ ਉਹ ਬੜੀ ਅਸੀਂ ਡੁੱਬੀ ਹੋਈ ਦੇਖੀ ਹੈ। ਇੰਨਾ ਜ਼ਿਆਦਾ ਜੀ। ਸਬ ਸਟੱਡੀ ਦੀ ਗੱਲ ਕੀਤੀ ਹੈ ਸ਼ਾਹਦ ਭਾਈ ਨੇ, ਉਹ ਤੇ ਮੇਰਾ ਖਿਆਲ ਹੈ ਕਿ ਸਾਨੂੰ ਤਵੱਕੋ ਹੀ ਨਹੀਂ ਕਰਨੀ ਚਾਹੀਦੀ ਜੀ। ਜਿਹੜਾ ਆਦਾਦੋ ਸ਼ੁਮਾਰ ਰਾਓ ਸਾਹਿਬ ਨੇ ਦਿੱਤੇ ਨੇ, ਤੇ ਉਹ ਆਂਦੇ ਹੁੰਦੇ ਕਿ ਐਵੇਂ ਕਿਆ ਖਾਲੀ ਕੀ ਆਸ ਪਰਾਈ ਲੱਸੀ ਦੀ ਜਿਹੜੀ ਅਗਲੇ ਵੇੜੇ ਦੱਸੀ ਦੀ, ਉਹ ਸਾਨੂੰ ਕੀ ਲੱਭਣਾ ਲਭਾਉਣਾ। ਮੈਂ ਗੱਲ ਕਰਾਂਗਾ ਜਿਹੜੀ ਆਲਰੇਡੀ ਯਾਨੀ ਕਿ ਅਨਾਉਂਸ ਕਰ ਦਿੱਤੀ ਸਬ ਸਟੱਡੀ 3000 ਰੁਪਏ, ਉਹਦਾ ਸੁਣ ਲਓ ਨਾ ਜੀ। ਉਹਦੇ ਵਿੱਚ ਹੁਣ ਇਹਨਾਂ ਨੇ ਕੀ ਕੀਤਾ, ਰਾਓ ਸਾਹਿਬ, ਸ਼ਾਹਦ ਭਾਈ ਸਰੋਇਆ ਸਾਹਿਬ, ਕਿ ਇਹਨਾਂ ਕਿਹਾ ਜੀ 3000 ਰੁਪਇਆ ਜਾਂ ਸਮਥਿੰਗ ਅਸੀਂ ਜਿਹੜਾ ਨਾ ਉਹ ਦਿਆਂਗੇ DAP ਤੇ। ਹੁਣ ਕਿਸਾਨ ਕਾਰਡ ਬਣਿਆ ਮੇਰਾ, ਮੈਂ ਦਿੱਤੀ ਜ਼ਮੀਨ ਠੇਕੇ, ਸਬ ਸਟੱਡੀ ਮਿਲਣੀ ਕਾਰਡ ਨੂੰ। ਹੁਣ ਦੱਸੋ ਜ਼ਿਮੀਂਦਾਰ ਤੱਕ ਤੇ ਪਹੁੰਚਣੀ ਹੀ ਨਹੀਂ, ਕਿਉਂਕਿ ਤੁਹਾਡੇ ਮੁਲਕ ਦਾ ਜ਼ਰੀ ਰਕਬਾ ਜਿਹੜਾ ਇਹਦੇ ਆਦਾਦੋ ਸ਼ੁਮਾਰ ਕੱਢੋ 65% ਜਿਹੜਾ ਉਹ ਠੇਕੇ ਤੇ ਹੈ। ਤੇ ਠੇਕੇਦਾਰ ਦੇ ਕੋਲ ਕਾਰਡ ਕੋਈ ਨਹੀਂ। ਕਾਰਡ ਕਿਹਦੇ ਕੋਲ ਹੈ? ਮਾਲਕ ਕੋਲ। ਹੁਣ ਅੱਗੋਂ ਮਾਲਕ ਕਿੰਨਾ ਕੁ ਇਮਾਨਦਾਰ ਹੈ ਉਹਦੀ ਸੁਣ ਲਓ। ਕੀ ਉਹ ਫਿਰ ਉਹ ਗੱਲਾਂ ਕੀਤੀਆਂ ਦੂਰ ਚਲੀਆਂ ਜਾਂਦੀਆਂ ਜੀ। ਅੱਲਾਹ ਤਾਲਾ ਸਾਨੂੰ ਮਾਫ ਕਰੇ ਕਿ ਅਗਰ ਮੇਰੀ ਜ਼ਮੀਨ ਠੇਕੇ ਤੇ ਹੈ ਤੇ ਸਬ ਸਟੱਡੀ ਆ ਜਾਂਦੀ ਹੈ, ਮੈਨੂੰ ਤਾਂ ਪਤਾ ਨਾ ਦਾ ਹੱਕਦਾਰ ਕੌਣ ਹੈ। ਇਸ ਵੀਡੀਓ ਰਾਹੀਂ ਅਪੀਲ ਕਰਨੀ ਜੀ, ਜਿਹੜੇ ਮਾਲਕਾਨ ਨੇ ਅਗਰ ਉਹਨਾਂ ਨੂੰ ਕਿਸਾਨ ਕਾਰਡ ਦੇ ਵਿੱਚ DAP ਦੀ ਮਦਦ 'ਚ ਜਿਹੜਾ ਫੀ ਬੋਰੀ ਦਾ 3000 ਰੁਪਇਆ ਗਵਰਨਮੈਂਟ ਨੇ ਕਿਹਾ ਸੀ ਦੇਣਾ, ਅਗਰ ਉਹ ਮਿਲ ਜਾਂਦਾ ਤਾਂ ਮਿਹਰਬਾਨੀ ਕਰਨ ਉਹ ਕਿਸਾਨਾਂ ਤੱਕ ਪਹੁੰਚਾਉਣ। ਤੇ ਜਿਹੜੇ ਯਾਨੀ ਕਿ ਜ਼ਿਮੀਂਦਾਰ ਨੇ ਉਹਨਾਂ ਨੂੰ ਤਾਂ ਪਤਾ ਨਾ ਮੇਰਾ ਠੇਕੇਦਾਰ ਆ ਉਹ ਆ, ਤੇ ਉਹ ਉਹਨਾਂ ਨੂੰ ਦੇਣ ਜਾਂ ਕੋਈ ਇਦਾਂ ਦਾ ਮੈਕੈਨਿਜ਼ਮ ਗਵਰਨਮੈਂਟ ਖੁਦ ਬਣਾਵੇ ਕਿ ਜਿਹੜਾ ਡਾਇਰੈਕਟਲੀ ਉਹਦੇ ਤੱਕ ਸਬ ਸਟੱਡੀ ਜਾਵੇ ਜਿਹੜਾ ਕਿ ਕਾਸ਼ਤਕਾਰੀ ਕਰ ਰਿਹਾ ਹੈ। ਮਸਲਾ ਇਹ ਕਿ ਜਿਹੜੇ ਬੰਦੇ ਜ਼ਿਮੀਂਦਾਰ ਨੇ ਨਾ ਜੀ, ਹੁਣ ਪਟਵਾਰੀ ਜਿਹੜੇ ਨੇ ਉਹ ਗਰਦੌਰੀਆਂ ਨਹੀਂ ਕਰ ਰਹੇ। ਪਟਵਾਰੀਆਂ ਨੂੰ ਪਤਾ ਨਹੀਂ ਵੀ ਆ ਕਿਹੜਾ ਬੰਦਾ ਜ਼ਮੀਨ ਬੀਜਦਾ। ਅਗਰ ਫਰਜ਼ ਲਾਜ਼ਮੀ ਕਰ ਦਿੱਤੀ ਨਾ ਵੀ ਫਰਜ਼ ਹੋਵੇ ਮਜ਼ਾਰੇ ਕੋਲ ਵੀ ਰਾਗ ਕੋਲ, ਤੇ ਵੇ ਫਰਜ਼ ਦਾ ਮਾਲਕ ਨਹੀਂ ਉਹਨੂੰ ਦਿੰਦਾ ਲੈ। ਹਾਂ, ਗਰਦਾਵਰੀ ਨਹੀਂ ਤਰੀਕਾ ਇਹਦਾ ਮੇਰਾ ਜਿਹੜਾ ਜ਼ੇਨ ਹੈ ਇੱਕ ਰਾਏ ਆ ਹਾਂਜੀ ਕਿ ਇਹ ਸਬ ਸਟੱਡੀ ਨੂੰ ਓਪਨ ਕੀਤਾ ਜਾਏ। ਜਿਹੜਾ DAP ਦਾ ਥੈਲਾ ਲੈ ਲਵੇ, ਵੇਖੋ ਇੱਕ ਬੰਦੇ ਦੀ ਜ਼ਰੂਰਤ ਹੀ ਇੱਕ ਥੈਲਾ, ਉਹਨੂੰ ਉਹਦੇ ਤੇ 3000 ਲੱਭ ਜੇ, ਬਸ ਗੱਲ ਖਤਮ। ਇਹ ਤਾਂ ਬਹੁਤ ਚੰਗੀ ਗੱਲ। ਜਿਹੜਾ ਮੇਰਾ ਆਪਣਾ ਰਾਏ ਆ ਮੇਰੀ, ਹਾਂ ਵੀ ਇੰਨੀਆਂ ਜ਼ਰਬਾਂ ਤਕਸੀਮਾਂ ਸਾਨੂੰ ਦੇਣੀਆਂ ਹੀ ਨਾ ਪੈਣ। ਗੱਲਾਂ ਤਾਂ ਅੱਗੇ ਜੀ ਬਥੇਰੀਆਂ ਹੋ ਗਈਆਂ, ਤੇ ਪੱਠੀ ਦੇ ਉੱਤੇ ਦਾਣੇ ਭੁੰਨ ਰਹੇ ਆ। ਉਸਮਾਨ ਸਾਹਿਬ ਕੋਲ ਗੱਲ ਸੁਣਦੇ ਆ ਤੇ ਫਿਰ ਤੁਹਾਡੇ ਨਾਲ ਸਲਾਮ ਅਲੈਕਮ ਕਰਦੇ। ਉਸਮਾਨ ਸਾਹਿਬ ਕੋਈ ਸੁਣਾ ਦਿਓ। ਹਾਂਜੀ, ਉਹ ਗੱਲਾਂ ਤੋਂ ਹੀ ਗੱਲ ਯਾਦ ਆਈ ਕਿ ਰੰਗਾਂ ਦੀ ਮਜਬੂਰੀ ਰਹਿ ਗਈ, ਆਏ ਤਾਂ ਤਸਵੀਰ ਅਧੂਰੀ ਰਹਿ ਗਈ। ਵਾਹ ਵਾਹ। ਉਂਝ ਤੇ ਗੱਲਾਂ ਬੜੀਆਂ ਹੋਈਆਂ, ਫਿਰ ਵੀ ਗੱਲ ਜ਼ਰੂਰੀ ਰਹਿ ਗਈ। ਹਾਏ 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 ਹਾਏ। ਇੰਨਾ ਨੇੜੇ ਹੋ ਕੇ ਹਾਂ, ਖਬਰੇ ਕਾਦੀ ਦੂਰੀ ਰਹਿ ਗਈ। ਹਾਏ ਹਾਏ। ਇੰਨਾ ਨੇੜੇ ਹੋ ਕੇ ਵਾਹ ਵਾਹ। ਖਬਰੇ ਕਾਦੀ ਦੂਰੀ ਰਹਿ ਗਈ। ਤੇ ਤਜਮਲ ਕਲੀਮ ਸਾਹਿਬ ਦਾ ਸ਼ੇਰ ਹੈ ਇੱਕ, ਹਾਂ, ਵੱਡਾ ਕਿ ਮਰਨ ਤੋਂ ਡਰਦੇ ਹੋ ਬਾਦਸ਼ਾਹੋ, ਹਾਏ ਮਰਨ ਤੋਂ ਡਰਦੇ ਹੋ ਬਾਦਸ਼ਾਹੋ, ਕਮਾਲ ਕਰਦੇ ਹੋ ਬਾਦਸ਼ਾਹੋ। ਵਾਹ 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 ਵਾਹ। ਮਰਨ ਤੋਂ ਡਰਦੇ ਹੋ ਬਾਦਸ਼ਾਹੋ, ਕਮਾਲ ਕਰਦੇ ਹੋ ਬਾਦਸ਼ਾਹੋ। ਵਾਹ ਵਾਹ। ਕਿਸੇ ਨੂੰ ਮਾਰਨ ਦਾ ਸੋਚਦੇ ਹੋ,
ਕਿਸੇ ਤੇ ਮਰਦੇ ਹੋ ਬਾਦਸ਼ਾਹੋ। ਵਾਹ 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 ਵਾਹ। ਕਿਸੇ ਨੂੰ ਮਾਰਨ ਦਾ ਸੋਚਦੇ ਹੋ, ਕਿਸੇ ਤੇ ਮਰਦੇ ਹੋ ਬਾਦਸ਼ਾਹੋ। ਤੇ ਮੈਂ ਖਿਡਾਰੀ ਕਮਾਲ ਦਾ ਹਾਂ ਹਾਂ ਜਾਂ ਆਪ ਹਰਦੇ ਹੋ ਬਾਦਸ਼ਾਹੋ। ਹਾਂ ਕਮਾਲ ਕਰਦੇ ਵਾਹ, ਹੋ ਵਾਹ, ਬਾਦਸ਼ਾਹੋ। ਬੜੀ ਮਿਹਰਬਾਨੀ। ਜਿਉਂਦੇ ਵਾਸਤੇ ਰਹੋ ਜੀ ਉਸਮਾਨ ਸਾਹਿਬ, ਬੜੀ ਮਿਹਰਬਾਨੀ। ਮਿਹਰਬਾਨੀ ਜੀ। ਤੇ ਦੁਆਵਾਂ 'ਚ ਯਾਦ ਰੱਖਿਓ ਜੀ। ਹੁਣ ਅਗਲੀ ਗੱਲਾਂ ਬਾਤਾਂ ਹੋਣਗੀਆਂ ਮੁਲਤਾਨ ਪਹੁੰਚ ਕੇ ਉੱਥੇ। ਬੜੀ ਮਿਹਰਬਾਨੀ, ਦੁਆਵਾਂ 'ਚ ਯਾਦ ਰੱਖਿਓ।